अगले 2-3 सालों ਵਿੱਚ बहुत तेजी ਨਾਲ ਇਸ ਖਿੱਤੇ ਦੇ ਹਾਲਾਤ ਬਦਲਣਗੇ। ਯੂਕਰੇਨ ਜੰਗ ਕਰਕੇ ਵਰਲਡ ਆਰਡਰ ਵਿੱਚ ਆ ਰਹੀ ਉਥਲ-ਪੁਥਲ ਦਾ ਡੂੰਘਾ ਅਸਰ ਪਵੇਗਾ। ਭਾਰਤੀ ਸਟੇਟ ਸਿੱਖਾਂ ਦੀ ਲੀਡਰਸ਼ਿਪ ਨੂੰ ਫ੍ਰੈਕਚਰ ਅਤੇ ਡਿਸਕ੍ਰੈਡਿਟ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ ਹੈ। ਉਹ ਸਾਨੂੰ ਅਪੀਜ਼ਮੈਂਟ ਰਾਹੀਂ ਜਾਂ ਟਰਾਮਾ ਰਾਹੀਂ ਜਾਂ ਦੋਨਾਂ ਦੇ ਇੱਕ ਮਿਕਸ ਰਾਹੀਂ ਨਵੇਂ ਨਾਰਮਲ ਉੱਤੇ ਸੈੱਟ ਕਰਨ ਦੀ ਕੋਸ਼ਿਸ਼ ਕਰੇਗੀ। ਇਹਦੇ ਤੇ ਕੌਮਾਂਤਰੀ ਤਾਕਤਾਂ ਵੀ ਆਪਦਾ ਅਸਰ ਪਾਉਣਗੀਆਂ। ਸਾਡਾ ਭਵਿੱਖ ਬਹੁਤ ਅਨਸਰਟੇਨ ਹੈ। ਸਾਨੂੰ ਕੰਪਲੀਟ ਅਸਿਮੀਲੇਸ਼ਨ, ਐਮੀਨੈਸ ਅਪੀਜ਼ਮੈਂਟ ਜਾਂ ਟਰਾਮਿਕ ਇਨਹੇਲੇਸ਼ਨ ਕਿਸੇ ਇੱਕ ਸਿਚੁਏਸ਼ਨ ਨੂੰ ਫੇਸ ਕਰਨਾ ਪੈ ਸਕਦਾ। ਇੱਕ ਗੱਲ ਸਪਸ਼ਟ ਹੈ ਕਿ ਇੱਥੇ ਜੋ ਵੀ ਹੋਵੇਗਾ ਉਹ ਪਿਛਲੇ ਸਮਿਆਂ ਨਾਲੋਂ 100 ਗੁਣਾ ਵੱਧ ਸਕੇਲ ਤੇ ਹੋਵੇਗਾ। ਮਾਨਸਿਕ ਅਤੇ ਸਰੀਰਕ ਤੌਰ ਤੇ ਇਹਦੇ ਲਈ ਤਿਆਰ ਹੋ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਚੰਗੀਆਂ ਵਾਪਰਦੀਆਂ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਵਾਪਰ ਰਹੀਆਂ ਨੇ ਜਿਨ੍ਹਾਂ ਬਾਰੇ ਸਾਡੀ ਕੌਮ ਨੂੰ ਕੌਮੀ ਤੌਰ ਤੇ ਇਕਜੁੱਟ ਤੇ ਇਕਮੁੱਠ ਹੋ ਕੇ ਚਿੰਤਨ ਕਰਕੇ ਕੋਈ ਰਾਹ ਜਿਹੜੇ ਆ ਉਹ ਲੱਭਣੇ ਪੈਣੇ ਆ। ਇੰਡੀਅਨ ਸਟੇਟ ਨੇ ਪੰਜਾਬ ਨੂੰ, ਪੰਥ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਤੇ ਨਾ ਛੱਡਣੀ ਹੈ, ਪਰ ਅਸੀਂ ਇਸ ਧਰਤੀ ਨੂੰ ਡਿਵੋਟਡ ਹੋ ਕੇ ਕੁਝ ਕਰਕੇ ਦਿਖਾਉਣਾ। ਪੰਜਾਬ ਦੇ ਪਿੰਡਾਂ ਸ਼ਹਿਰਾਂ ਹੋਰਾਂ ਦੇ ਉੱਤੇ ਪਹਿਲਾਂ ਵੀ ਨੌਜਵਾਨ ਬੈਠੇ ਹੁੰਦੇ ਸੀ, ਪਰ ਉਹ ਕੌਮ ਲਈ ਲੜਨ ਮਰਨ ਵਾਲੇ ਹੁੰਦੇ ਸੀ। ਅੱਜ ਨਸ਼ੇ ਦੇ ਟੀਕੇ ਜਿਹੜੇ ਨੇ ਉਹ ਥਾਂ ਥਾਂ ਤੇ ਪਏ ਨੇ ਮੋੜਾਂ ਦੇ ਉੱਤੇ। ਪੰਜਾਬ ਦੀ ਜਵਾਨੀ ਆ ਜਿਹੜੀ, ਉਹਦੇ ਲਈ ਇਹੋ ਜਿਹੇ ਹੌਲਨਾਕ ਖਤਰਨਾਕ ਹਾਲਾਤ ਬਣਾਏ ਜਾ ਰਹੇ ਨੇ ਕਿ ਹਰੇਕ ਮਾਪਾ ਇਹ ਸੋਚਣ ਲਾਉਣਾ ਕਿ ਇਥੋਂ ਭੱਜ ਚੱਲੋ, ਇਥੋਂ ਨਿਕਲ ਚੱਲੋ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਕ ਸੋਸ਼ਲ ਮੀਡੀਆ ਦੀ ਪੋਸਟ ਆ ਜਿਹੜੀ, ਮੈਂ ਉਹ ਪੜ੍ਹ ਕੇ ਉਹਦੇ ਬਾਰੇ ਗੱਲ ਕਰਨੀ ਚਾਹਾਂਗਾ। ਸਰਦਾਰ ਅਜੇਪਾਲ ਸਿੰਘ ਸਾਡੇ ਮਿੱਤਰ ਨੇ ਤੇ ਅਕਸਰ ਹੀ ਬਹੁਤ ਗਹਿਰ ਗੰਭੀਰਤਾ ਵਾਲੀਆਂ ਜਿਹੜੀਆਂ ਟਿੱਪਣੀਆਂ ਨੇ ਉਹ ਕਰਦੇ ਰਹਿੰਦੇ ਆ। ਕਾਫੀ ਪੜ੍ਹੇ ਲਿਖੇ ਤੇ ਖੋਜੀ ਬਿਰਤੀ ਦੇ ਵਿਦਵਾਨ ਸੱਜਣ ਨੇ। ਉਹਨਾਂ ਨੇ ਅੱਜ ਇਹ ਗੱਲ ਲਿਖੀ ਹੈ ਕਿ ਅਗਲੇ 2-3 ਸਾਲਾਂ ਵਿੱਚ ਬਹੁਤ ਤੇਜ਼ੀ ਨਾਲ ਇਸ ਖਿੱਤੇ ਦੇ ਹਾਲਾਤ ਬਦਲਣਗੇ। ਯੂਕਰੇਨ ਜੰਗ ਕਰਕੇ ਵਰਲਡ ਆਰਡਰ ਵਿੱਚ ਆ ਰਹੀ ਉਥਲ-ਪੁਥਲ ਦਾ ਡੂੰਘਾ ਅਸਰ ਪਵੇਗਾ। ਭਾਰਤੀ ਸਟੇਟ ਸਿੱਖਾਂ ਦੀ ਲੀਡਰਸ਼ਿਪ ਨੂੰ ਫ੍ਰੈਕਚਰ ਅਤੇ ਡਿਸਕ੍ਰੈਡਿਟ ਕਰਨ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੋ ਗਈ ਹੈ। ਉਹ ਸਾਨੂੰ ਅਪੀਜ਼ਮੈਂਟ ਰਾਹੀਂ ਜਾਂ ਟਰਾਮਾ ਰਾਹੀਂ ਜਾਂ ਦੋਨਾਂ ਦੇ ਇੱਕ ਮਿਕਸ ਰਾਹੀਂ ਨਵੇਂ ਨਾਰਮਲ ਉੱਤੇ ਸੈੱਟ ਕਰਨ ਦੀ ਕੋਸ਼ਿਸ਼ ਕਰੇਗੀ। ਇਹਦੇ ਤੇ ਕੌਮਾਂਤਰੀ ਤਾਕਤਾਂ ਵੀ ਆਪਦਾ ਅਸਰ ਪਾਉਣਗੀਆਂ। ਸੋ ਸਾਡਾ ਭਵਿੱਖ ਬਹੁਤ ਅਨਸਰਟੇਨ ਹੈ। ਸਾਨੂੰ ਕੰਪਲੀਟ ਅਸਿਮੀਲੇਸ਼ਨ, ਐਮੀਨੈਸ ਅਪੀਜ਼ਮੈਂਟ ਜਾਂ ਟਰਾਮਿਕ ਇਨਹੇਲੇਸ਼ਨ ਕਿਸੇ ਇੱਕ ਸਿਚੁਏਸ਼ਨ ਨੂੰ ਫੇਸ ਕਰਨਾ ਪੈ ਸਕਦਾ। ਇਹਨਾਂ ਵਿੱਚੋਂ ਕੀ ਸਿਚੁਏਸ਼ਨ ਬਣੇਗੀ ਇਹ ਅਸੀਂ ਡਿਟਰਮਿਨਾਈਨ ਜਾਂ ਕਹਿ ਲਓ ਸਾਡੇ ਹੱਥ ਵੱਸ ਨਹੀਂ। ਸਾਡੇ ਕੋਲ ਇੱਕ ਹੀ ਰਾਹ ਹੈ ਕਿ ਜਿਹੜੇ ਵੀ ਹਾਲਾਤ ਬਣਨ ਉਹਨੂੰ ਰਲ ਮਿਲ ਕੇ ਨਜਿੱਠੀਏ, ਫੇਰ ਹੀ ਕੋਈ ਚਾਂਸ ਹੈ ਸਰਵਾਈਵਲ ਦਾ। ਇੱਕ ਗੱਲ ਸਪਸ਼ਟ ਹੈ ਕਿ ਇੱਥੇ ਜੋ ਵੀ ਹੋਵੇਗਾ ਉਹ ਪਿਛਲੇ ਸਮਿਆਂ ਨਾਲੋਂ 100 ਗੁਣਾ ਵੱਧ ਸਕੇਲ ਤੇ ਹੋਵੇਗਾ। ਮਾਨਸਿਕ ਅਤੇ ਸਰੀਰਕ ਤੌਰ ਤੇ ਇਹਦੇ ਲਈ ਤਿਆਰ ਹੋ। ਸੋਸ਼ਲ ਮੀਡੀਆ ਉੱਤੇ ਇਹ ਪੋਸਟ ਜਿਹੜੀ ਸਰਦਾਰ ਅਜੇਪਾਲ ਸਿੰਘ ਦੀ ਹੈ, ਇਹ ਜਦੋਂ ਪਈ ਤੇ ਇਹਦੇ ਉੱਤੇ ਕਾਫੀ ਲੰਬੀ ਚੌੜੀ ਚਰਚਾ ਜਿਹੜੀ ਹੈਗੀ ਆ ਉਹ ਚੱਲ ਰਹੀ ਆ। ਵਾਕਿਆ ਹੀ ਅਸੀਂ ਆਪਦੇ ਪ੍ਰੋਗਰਾਮਾਂ ਦੇ ਰਾਹੀਂ ਵੀ ਇਹੀ ਗੱਲ ਕਹਿੰਦੇ ਆ ਰਹੇ ਹਾਂ ਕਿ ਸਾਡੇ ਲਈ ਹਾਲਾਤ ਬਹੁਤ ਖਤਰਨਾਕ ਨੇ, ਬਹੁਤ ਉਲਝਾਅ ਵਾਲੇ ਨੇ ਤੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਚੰਗੀਆਂ ਵਾਪਰਦੀਆਂ ਨੇ, ਪਰ ਬਹੁਤ ਸਾਰੀਆਂ ਇਹੋ ਜਿਹੀਆਂ ਵਾਪਰ ਰਹੀਆਂ ਨੇ ਜਿਨ੍ਹਾਂ ਬਾਰੇ ਸਾਡੀ ਕੌਮ ਨੂੰ ਕੌਮੀ ਤੌਰ ਤੇ ਇਕਜੁੱਟ ਤੇ ਇਕਮੁੱਠ ਹੋ ਕੇ ਚਿੰਤਨ ਕਰਕੇ ਕੋਈ ਰਾਹ ਜਿਹੜੇ ਆ ਉਹ ਲੱਭਣੇ ਪੈਣੇ ਆ। ਜਾਣੀ ਕਿ ਜਿਹੜੀ ਗੱਲ ਦੀਪ ਸਿੱਧੂ ਨੇ ਸੌਖੇ ਲਹਿਜੇ ਵਿੱਚ ਕਹੀ ਕਿ ਸਾਡੀ ਹੋਂਦ ਦਾ ਸਵਾਲ ਆ, ਸਾਡੀ ਹੋਂਦ ਦੀ ਲੜਾਈ ਹੈ। ਸੋ ਸਰਵਾਈਵਲ ਜਿਹੜਾ ਹੈ ਉਹਦੀ ਲੜਾਈ ਜਿਹੜੀ ਆ ਉਹ ਹੈ। ਮੈਂ ਅਕਸਰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਨਹੀਂ ਹਜ਼ਾਰਾਂ ਬਾਰੇ ਗੱਲ ਕਹੀ ਹੋਣੀ ਹੈ ਕਿ 18ਵੀਂ ਸਦੀ ਦੇ ਵਿੱਚ ਸਾਡੀ ਕੌਮ ਕੋਲੇ ਸਾਡੇ ਗੁਰੂ ਪਾਤਸ਼ਾਹ ਦਾ ਬਖਸ਼ਿਆ ਹੋਇਆ ਬਹੁਤ ਕੁਝ ਇਹੋ ਜਿਹਾ ਸੀ ਜਿਹਦੇ ਸਿਰ ਤੇ ਅਸੀਂ, ਸਾਡੇ ਬਜ਼ੁਰਗਾਂ ਨੇ ਉਸ ਵੇਲੇ ਬਹੁਤ ਸਿਰਾਂ ਉੱਤੇ ਖੱਪਣ ਬੰਨ ਕੇ ਜਿਵੇਂ ਲੜਾਈ ਲੜੀ ਦੀ ਆ ਉਵੇਂ ਲੜੀ ਤੇ ਜੇਤੂ ਰਹੇ। ਅਸੀਂ ਰਾਜ ਭਾਗ 6 ਰਿਆਸਤਾਂ ਕਾਇਮ ਕਰ ਗਏ। ਪਰ 1849 ਦੇ ਵਿੱਚ
ਸਿੱਖ ਰਾਜ ਦੇ ਸੂਰਜ ਨੂੰ ਗ੍ਰਹਿਣ ਲੱਗਣ ਤੋਂ ਲੈ ਕੇ ਹੁਣ ਤੱਕ ਸਾਡੇ ਪੈਰ ਨਹੀਂ ਲੱਗੇ। ਅਸੀਂ ਬਹੁਤ ਤੇਗਾ ਮਾਰੀਆਂ, ਬਹੁਤ ਕੁਰਬਾਨੀਆਂ ਕੀਤੀਆਂ, ਬਹੁਤ ਸ਼ਹਾਦਤਾਂ ਦਿੱਤੀਆਂ, ਬਹੁਤ ਵੱਡੇ ਜਿਹੜੇ ਝਟਕੇ ਆ ਸਾਡੀ ਕੌਮ ਨੂੰ ਲੱਗੇ, ਜਿਨ੍ਹਾਂ ਨੂੰ ਆਮ ਦੁਨਿਆਵੀ ਬੋਲੀ ਚਾਲੀ ਦੇ ਵਿੱਚ ਨੁਕਸਾਨ ਕਿਹਾ ਜਾਂਦਾ, ਉਹ ਬੜਾ ਹੋਇਆ। ਪਰ ਇਹ ਸਾਰੇ ਕਾਸੇ ਦੇ ਬਾਵਜੂਦ ਅਸੀਂ ਫੇਰ ਵੀ ਇਹ ਕਹੀਏ ਕਿ ਜਿਉਂਦੇ ਜਾਗਦੇ ਤਾਂ ਹੈ, ਪਰ ਜਿਸ ਤਰੀਕੇ ਦੀ ਗੱਲ ਬਣਨੀ ਚਾਹੀਦੀ ਸੀ ਉਵੇਂ ਬਣੀ ਨਹੀਂ। ਇਹਦਾ ਮਤਲਬ ਸਾਡੀ ਕੌਮ ਦੇ ਲਈ ਇਹ ਹਾਲਾਤ ਆ ਜਿਹੜੇ ਉਹ ਵਿਰੋਧ ਵਿੱਚ ਨੇ, ਖਿਲਾਫ ਨੇ। ਤੇ ਜਿਹੜੇ ਵਿੱਚ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਕੁਝ ਵਰਤਾਰੇ ਇਹੋ ਜਿਹੇ ਵਾਪਰ ਜਾਂਦੇ ਆ, ਜਿਹਦੀ ਕਰਕੇ ਸਾਡੀ ਕੌਮ ਨੂੰ ਕੁਝ ਹਲਾਰਾ ਜਿਹਾ ਮਿਲ ਜਾਂਦਾ, ਤੇ ਅਗਲੇ ਕਈ ਸਾਲ ਸਾਨੂੰ ਉਸ ਵਰਤਾਰੇ ਦੇ ਪ੍ਰਭਾਵ ਹੇਠ ਉਹਦੇ ਸਿਰਜੇ ਹੋਏ ਆਭਾ ਮੰਡਲ ਦੇ ਵਿੱਚ ਅਸੀਂ ਜਿਉਂ ਲੈਂਦੇ ਹਾਂ। ਜਿਵੇਂ ਮੈਂ ਪਿਛਲੇ ਦਿਨਾਂ ਵਿੱਚ ਵੀ ਇਹ ਗੱਲ ਕਹੀ ਸੀ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਉੱਭਰਿਆ ਤਾਂ 2013 ਦੇ ਵਿੱਚ ਜਦੋਂ ਇਹ ਗੱਲ ਹੋਈ, ਉਦੋਂ ਉਸ ਤੋਂ ਪਹਿਲਾਂ ਬਹੁਤ ਲੰਮਾ ਅਰਸਾ ਹੋ ਗਿਆ ਸੀਗਾ ਸਿੱਖਾਂ ਦੇ ਵਿੱਚ ਕੋਈ ਜਾਣੀ ਕਿ ਖਾਲਿਸਤਾਨ ਦੇ ਨਾਅਰੇ ਸ਼ਰੇਆਮ ਲਾਉਣ ਵਾਲੀ ਸਥਿਤੀ ਪੈਦਾ ਨਹੀਂ ਸੀ ਹੋਈ, ਜਾਂ ਚੜ੍ਹਦੀ ਕਲਾ ਵਾਲਾ ਉਹੋ ਜਿਹਾ ਅਹਿਸਾਸ ਨਹੀਂ ਸੀ ਪੈਦਾ ਹੋਇਆ। ਬਿਆੰਤੇ ਬੁੱਚੜ ਦੇ ਕਤਲ ਤੋਂ ਲੈ ਕੇ ਜਦੋਂ ਬਾਅਦ ਵਿੱਚ ਬਾਦਲ ਹੋਣਾ ਦਾ ਰਾਜ ਆਇਆ 1997 ਚ, ਉਸ ਦੌਰ ਵਿੱਚ ਕਿੰਨਾ ਕੁਝ ਵਾਪਰਿਆ ਜਿਹੜਾ ਅਟੈਕ ਵਾਂਗੂ ਸੀਗਾ। ਸਾਡੇ ਸਾਹਮਣੇ ਹੈ ਕਿ ਉਹਨਾਂ ਦਿਨਾਂ ਚੋਂ ਭਨਿਆਰੇ ਵਾਲੇ ਨੇ ਸਾਡੀ ਕੌਮ ਦੀ ਅਥਾਰਟੀ ਨੂੰ ਚੈਲੰਜ ਕੀਤਾ। ਫਿਰ RSS 1999 ਚ ਅਟੈਕ ਕਰਦੀ ਹੈ, 3 ਸਾਲ ਅਸੀਂ ਉਹਦੇ ਖਿਲਾਫ ਜੂਝੇ। ਫਿਰ ਜਿਹੜੇ ਨੂਰ ਮਹਿਲ ਵਾਲੇ ਨੇ, ਆਸ਼ੂਤੋਸ਼ ਨੇ ਬਹੁਤ ਗਦਰ ਮਚਾਇਆ। ਫਿਰ ਸਰਸੇ ਵਾਲਾ ਦਾ ਰੌਲਾ ਜਿਹੜਾ ਹੈਗਾ ਉਹ ਬਣਦਾ। ਇਹ ਸਾਰੇ ਜਿਹੜੇ ਮਸਲੇ ਸੀਗੇ, ਇਹ ਜਦੋਂ ਉੱਭਰ ਰਹੇ ਸੀਗੇ ਉਹਨਾਂ ਦਿਨਾਂ ਦੇ ਵਿੱਚ ਮੈਂ ਮਹਿਸੂਸ ਕਰਦਾ ਹੁੰਦਾ ਸੀ, ਅਸੀਂ ਜਿਹੜੇ ਪੁਰਾਣੇ ਸਿੱਖ ਸੰਘਰਸ਼ ਨਾਲ ਸੰਬੰਧਿਤ ਮਿੱਤਰ ਪਿਆਰੇ ਸੀ, ਅਸੀਂ ਇਹ ਚਰਚਾ ਕਰਦੇ ਰਹੇ ਹਾਂ ਕਿ ਇਹਨਾਂ ਮੁੱਦਿਆਂ ਤੋਂ ਬਾਅਦ ਵਿੱਚ ਜਿਵੇਂ ਭੜਕ ਜਾਣਾ ਹੁੰਦਾ, ਜਿਵੇਂ ਇੱਕ ਜਵਾਨੀ ਜਿਹੜੀ ਆ ਉਹ ਮੈਦਾਨ ਵਿੱਚ ਆਉਂਦੀ ਆ ਤੇ ਗਹਿ ਗੱਡਵੀਂ ਲੜਾਈ ਲੜਦੀ ਆ, ਪੈਰ ਗੱਡ ਕੇ ਜਿਹੜੀ ਗੱਲ ਕਰਨੀ ਹੁੰਦੀ ਹੈ, ਵੀ ਉਵੇਂ ਨਹੀਂ। ਹਾਂ, ਲੜੇ ਜ਼ਰੂਰ ਆ ਸਿੱਖ, ਵਿਰੋਧ ਕਰਦੇ ਆ, ਭਜਾ ਵੀ ਲੈਂਦੇ ਆ, ਦੁਸ਼ਮਣ ਦੇ ਪੈਰ ਨਹੀਂ ਲੱਗਣ ਦਿੰਦੇ, ਪਰ ਜਿਹੜੀ ਸਾਡੇ ਝੋਲੇ 'ਚ ਕੁਝ ਪੈਣਾ ਹੁੰਦਾ ਉਵੇਂ ਨਹੀਂ। ਜਿਵੇਂ 1984 ਦੇ ਘੱਲੂ ਘਾਰਿਆਂ ਤੋਂ ਬਾਅਦ ਜਦੋਂ ਬੜੀ ਜਲਦੀ ਅਸੀਂ ਮਤਲਬ ਉਹ ਸਥਿਤੀ ਪੈਦਾ ਕਰ ਲਈ ਸੀ ਕਿ ਸਾਡਾ ਹੱਥ ਉੱਤੇ ਸੀ, ਅਸੀਂ ਦੁਸ਼ਮਣ ਨੂੰ ਲਲਕਾਰਿਆ, ਅਸੀਂ ਦੁਸ਼ਮਣ ਨੂੰ ਭਜਾਇਆ। ਅਸੀਂ ਚਾਹੇ ਇੰਦਰਾ ਤੋਂ ਲੈ ਕੇ ਵੈਦਿਆ ਬਿਆੰਤੇ ਤੱਕ ਦੀ ਗੱਲ ਨਹੀਂ, ਅਸੀਂ ਛੋਟੇ ਵੱਡੇ ਲੈਵਲ ਤੇ ਹਰ ਥਾਂ ਦੇ ਉੱਤੇ ਪਤੀੜਾ ਪਵਾਈਆਂ ਜੀ, ਸ਼ੁੱਧ ਪੰਜਾਬੀ ਡੱਕਰੇ ਆ ਮੂਹਰੇ ਲਾ ਕੇ। ਗਵਾਂਢ ਸਾਡੇ ਪਾਕਿਸਤਾਨ, ਮਾਫ ਕਰਨਾ, ਕਸ਼ਮੀਰ ਹੈ। ਕਸ਼ਮੀਰ ਦੀ ਜਿਹੜੀ ਉੱਥੋਂ ਦੀ ਫਰੀਡਮ ਜਿਹੜੀ ਮੂਵਮੈਂਟ ਹੈ, ਆਜ਼ਾਦੀ ਦੀ ਲਹਿਰ, ਉਹਦੇ ਜਿਹੜੇ ਆਗੂ ਨੇ ਉਹ ਬੜੇ ਹਿਰਖ ਜੇ ਨਾਲ ਇਹ ਗੱਲ ਕਹਿੰਦੇ ਹੁੰਦੇ ਆ ਕਿ ਲੜਾਈ ਤਾਂ ਅਸੀਂ ਵੀ ਲੜੀ, ਪਰ ਤੁਸੀਂ ਤਾਂ ਕਮਾਲ ਕਰਤੀ। ਜਦੋਂ ਕੋਈ ਜੰਗ ਹੁੰਦੀ ਹੈ ਉਦੋਂ ਦੋ ਚੀਜ਼ਾਂ ਬੜੀਆਂ ਅਹਿਮ ਹੁੰਦੀਆਂ ਨੇ, ਇੱਕ ਜਿਹੜਾ ਦੁਸ਼ਮਣ ਧਿਰ ਦਾ ਰਾਜਾ ਜਾਂ ਰਾਣੀ, ਤੇ ਦੂਜਾ ਹੁੰਦਾ ਸੈਨਾਪਤੀ। ਤੇ ਕਸ਼ਮੀਰੀ ਆਜ਼ਾਦੀ ਲਹਿਰ ਨਾਲ ਸੰਬੰਧਿਤ ਜਿਹੜੇ ਆਗੂ ਨੇ ਉਹ ਕਹਿੰਦੇ ਹੁੰਦੇ ਸੀ, ਤੁਸੀਂ ਮੁਲਕ ਦੀ ਮਹਾਰਾਣੀ ਜਿਹੜੀ ਸੀ ਇੰਦਰਾ, ਉਹਦਾ ਵੀ ਕੰਮ ਕਰਤਾ, ਤੁਸੀਂ ਜਿਹੜਾ ਫੌਜਾਂ ਦਾ ਸੈਨਾਪਤੀ ਸੀ ਵੈਦਿਆ, ਉਹ ਵੀ ਠੋਕਿਆ, ਤੇ ਇਹ ਤੋਂ ਬਿਨਾਂ ਹੋਰ ਬੜੇ ਪਿਆਦੇ ਜਿਹੜੇ ਆ, ਜਿਵੇਂ ਸ਼ਤਰੰਜ ਦੀ ਵਸਾਤ ਉੱਤੇ ਬਹੁਤ ਸਾਰੇ ਪਿਆਦੇ ਹੁੰਦੇ ਆ, ਤੁਸੀਂ ਉਹ ਰਗੜੇ। ਤੁਸੀਂ ਮਿਲੀਟੈਂਸੀ ਚ ਜਾਂ ਤੁਹਾਡੀ ਜਿਹੜੀ ਜੁਝਾਰੂ ਕਰਤੀ ਆ ਇਹਦੇ ਵਿੱਚ ਕਮਾਲ ਕਰਤੀ। ਤੁਸੀਂ ਜਦੋਂ ਇੱਕ ਗਰੁੱਪ ਬਣਾ ਕੇ ਜਥੇਬੰਦੀਆਂ ਬਣਾ ਕੇ ਵਿਚਰੇ ਹੋ, ਉਹ ਵੀ ਕਮਾਲ ਸੀ। ਜਦੋਂ ਸਿੱਖ ਇੰਡੀਵਿਜੂਅਲ ਨਿੱਜੀ ਤੌਰ ਦੇ ਉੱਤੇ ਕਈਆਂ ਨੇ ਇਹੋ ਜਿਹੀ ਸੂਰਬੀਰਤਾ ਦਿਖਾਈ, ਜਿਵੇਂ ਰਾਜੀਵ ਗਾਂਧੀ ਨੂੰ ਠੋਕਣ ਦੇ ਲਈ ਸਨਾਮ ਵਾਲਾ ਵੀਰ ਕਰਮਜੀਤ ਸਿੰਘ ਉੱਥੇ ਗਿਆ, ਚਲੋ ਉਹਦੀ ਲਿਖੀ ਹੋਈ ਸੀਗੀ ਕਿ ਅਜੇ ਉਹਨੇ ਬਚਣਾ ਤੇ ਲਿੱਟੇ ਵਾਲਾਂ ਦੇ ਹੱਥੋਂ ਕਾਬੂ ਆਉਣਾ। ਰਾਜੀਵ ਗਾਂਧੀ ਉਦੋਂ ਨਹੀਂ ਰਗੜਿਆ ਗਿਆ, ਪਰ ਸਿੱਖਾਂ ਨੇ ਕਸਰ ਕੋਈ ਨਹੀਂ ਛੱਡੀ। 1984 ਵਿੱਚ ਜਿਵੇਂ ਸਾਡੀ ਕੌਮ ਦੀ ਜਿਵੇਂ ਪੱਗ ਲਾ ਦਿੱਤੀ ਗਈ ਸੀ, ਤੇ ਜਿਵੇਂ ਅਸੀਂ ਮੈਦਾਨ ਵਿੱਚ ਆ ਕੇ ਸ਼ੇਰਾਂ ਵਾਂਗੂ ਲਲਕਾਰਦੇ ਹੋਇਆਂ ਨੇ ਮੌਤਾਂ ਜਾਂ ਇਉਂ ਕਹੀਏ ਵੀ ਨੁਕਸੂਨ ਜਿਹਾ ਨਹੀਂ ਉਦੋਂ ਮਹਿਸੂਸ ਕੀਤਾ। ਉਦੋਂ ਬਸ ਸਾਡੀ ਕੌਮ ਦਾ ਜਿਹੜਾ 18ਵੀਂ ਸਦੀ ਦਾ ਇਤਿਹਾਸ ਸੀਗਾ ਵੀ ਬੰਦ ਕਟਵਾ ਲਏ, ਖੋਪਰੀਆਂ ਲਹਾ ਲਈਆਂ, ਚਰਖੜੀਆਂ ਤੇ ਚੜ ਗਏ। ਹਰ ਜਿਹੜਾ ਦੁੱਖ ਵਾ, ਹਰ ਸੰਤਾਪ ਆ, ਉਹ ਅਸੀਂ ਇਸ ਦੌਰ ਵਿੱਚ ਝੱਲਿਆ। ਅੱਜ ਵੀ ਜਿਹੜੀਆਂ ਉਹ ਗੱਲਾਂ ਬਾਤਾਂ, ਜਿਹੜੀਆਂ ਤਸੀਹੇ ਜੋ ਜ਼ੁਲਮ ਹੋਇਆ,
ਉਹ ਉਹਦੀ ਅੱਜ ਜੇ ਕੋਈ ਗੱਲ ਛਿੜਦੀ ਆ ਤਾਂ ਆਮ ਬੰਦੇ ਦਾ ਸੁਣ ਕੇ ਹੀ ਮਤਲਬ ਜਿਹੜਾ ਹੈਗਾ ਉਹ ਉਹਦਾ ਰੌਂਗਟੇ ਖੜੇ ਹੋ ਜਾਣ ਵੀ ਹੈ ਆਹ ਕੁਛ ਹੋਇਆ। ਪੈਟਰੋਲ ਨਾਲ ਭਰ ਕੇ ਬੋਤਲਾਂ ਸਾਡੇ ਬੰਦਿਆਂ ਦੇ ਪਿੱਠ ਵਿੱਚ ਦੇ ਦੇਣ ਦੀਆਂ ਕਰਤੂਤਾਂ। ਆ ਹੁਣ ਦੀ ਹਜੇ ਗੱਲ ਉੱਠੀ ਸੀ ਜਦੋਂ ਸਮੇਧ ਸੈਣੀ ਦਾ ਮਸਲਾ 2 ਸਾਲ ਪਹਿਲਾਂ ਚਰਚਾ ਸੀਗਾ ਬਈ ਕਿਵੇਂ ਉਹਨੇ ਇੱਕ ਬੰਦਾ ਹੀ ਪੱਕਾ ਰੱਖਿਆ ਹੋਇਆ ਸੀਗਾ ਵੀ ਉਹ ਵਿਚਾਲਿਓਂ ਕਸਾਈ ਜਿਹੜਾ ਸੀਗਾ ਉਹ ਮਾਰਨ ਤੋਂ ਬਾਅਦ ਬੰਦੇ ਦੇ ਪੇਟ ਦੇ ਵਿੱਚੋਂ ਉਹ ਸਾਰਾ ਕੱਢ ਦਿੰਦੇ ਸੀ ਆਂਤੜੀਆਂ ਵਗੈਰਾ ਅੰਦਰਾਂ ਵਗੈਰਾ ਤਾਂ ਕਿ ਉਹ ਫਿਰ ਉਹਦੇ ਪੀਸ ਕਰਕੇ ਉਹਨੂੰ ਜਿਹੜਾ ਸਾਂਭਣਾ ਵੱਜ ਸਮੇਟਣਾ ਸੌਖਾ ਹੋ ਜਾਵੇ। ਇਹੋ ਜਿਹੇ ਜ਼ੁਲਮ ਜਿਹੜੇ ਸੀ ਉਹ ਹੋ ਸਕਦਾ ਬਈ ਕਿਸੇ ਹੋਰ ਕੌਮ ਤੇ ਵੀ ਹੋਏ ਹੋਣ ਪਰ 18ਵੀਂ ਸਦੀ ਵਿੱਚ ਜਾਂ ਇਹ ਕਹੀਏ ਵੀ ਗੋਰਿਆਂ ਨੇ ਵੀ ਇਹੋ ਜਿਹੇ ਜ਼ੁਲਮ ਨਹੀਂ ਕੀਤੇ। ਮੁਗਲਾਂ ਪਠਾਣਾ ਅਫਗਾਨਾਂ ਬੜਿਆਂ ਨਾਲ ਸਾਡਾ ਵਾਹ ਪਿਆ ਸੀ ਮੈਦਾਨੇ ਜੰਗ ਵਿੱਚ ਲੜੇ ਮਰੇ ਤੇ ਬਹੁਤ ਕੁਛ ਚੱਲਿਆ ਪਰ ਜਿਹੜਾ ਭਾਰਤੀ ਹਿੰਦੂ ਤਵੀ ਹਕੂਮਤ ਨੇ ਆਪਦੇ ਕਰਿੰਦਿਆਂ ਰਾਹੀਂ ਜ਼ੁਲਮ ਕਰਾਇਆ ਤੇ ਜਿਹੜੇ ਉਹਨਾਂ ਦੇ ਆਖੇ ਲੱਗ ਕੇ ਸਵਰਨੇ ਘੋਟਣੇ ਵਰਗੇ ਇਜ਼ਹਾਰ ਆਲਮ ਵਰਗੇ ਸਮੇਧ ਸੈਣੀ ਵਰਗੇ ਤੇ ਘੱਟੋ ਘੱਟ ਇਹੋ ਜਿਹਾ 5000 ਬੁੱਚੜ ਪੁਲਸੀਆ ਸੀ ਜਿਹੜੇ ਇੰਡੀਅਨ ਸਟੇਟ ਦੇ ਆਖੇ ਲੱਗ ਕੇ ਸਿੱਖਾਂ ਦਾ ਜਿਹੜਾ ਨਸਲਕੁਸ਼ੀ ਕਰਨ ਦਾ ਸਿੱਧਾ ਦੋਸ਼ੀ ਆ। ਇਹ ਤੋਂ ਬਿਨਾਂ ਬਾਕੀ ਸਾਰੀ ਪੁਲਿਸ ਦੇ ਵਿੱਚ ਹੋਰ ਬੜੇ ਸੀ। ਕਈ ਇਹੋ ਜਿਹੇ ਪੁਲਿਸ ਵਾਲੇ ਹੋਏ ਨੇ ਜਿਨ੍ਹਾਂ ਨੇ ਆਪਦੀ ਡਿਊਟੀ ਨੂੰ ਡਿਊਟੀ ਸਮਝਿਆ ਤੇ ਸਹੀ ਨੂੰ ਸਹੀ ਗਲਤ ਨੂੰ ਗਲਤ ਕੀਤਾ ਪਰ ਬਾਕੀ ਸਾਰੀ ਜਿਹੜੀ ਆਬਾਦੀ ਸੀ ਉਹਨੇ ਸਾਡਾ ਘਾਣ ਕੀਤਾ। ਸਾਡੀ ਜਿਹੜੀ ਇੰਡੀਅਨ ਸਟੇਟ ਵੱਲੋਂ ਨਸਲਕੁਸ਼ੀ ਸੀ ਉਹਦੇ 'ਚ ਉਹ ਹਿੱਸੇਦਾਰ ਬਣੇ। ਸੋ ਜਿਹੜਾ ਉਹ ਅਸੀਂ ਸੰਤਾਪ ਝੱਲਿਆ ਜਿਸ ਤਰੀਕੇ ਦਾ ਤਸ਼ੱਦਦ ਹੋਇਆ ਜਿਸ ਤਰੀਕੇ ਨਾਲ ਮਾਵਾਂ ਧੀਆਂ ਭੈਣਾਂ ਨਾਲ ਔਰਤ ਜਾਤੀ ਨਾਲ ਇਸ ਦੌਰ ਵਿੱਚ ਵਾਪਰਿਆ ਉਹ ਸਾਰਾ ਕੁਝ ਜਿਹੜਾ ਝੱਲਣ ਤੋਂ ਬਾਅਦ ਅਸੀਂ ਇੱਕ ਗੱਲ ਫੇਰ ਵੀ ਆਪਦੀ ਝੋਲੀ 'ਚ ਪਾਈ ਰੱਖੀ ਕਿ ਜਦੋਂ ਵੀ ਕੋਈ ਬਜ਼ੁਰਗ ਜਦੋਂ ਵੀ ਕੋਈ ਕਿਤੇ ਚਰਚਾ ਚੱਲਦੀ ਸੀ ਤਾਂ ਲੋਕ ਕਹਿੰਦੇ ਸੀਗੇ ਕਿ ਨਾ ਭਿੰਡਰਾਂਵਾਲਾ ਮਾੜਾ ਨਾ ਖਾੜਕੂ ਮਾੜੇ ਨਾ ਖਾਲਿਸਤਾਨ ਦਾ ਏਜੰਡਾ ਮਾੜਾ। ਇਹ ਤਾਂ ਇੰਡੀਅਨ ਸਟੇਟ ਦੇ ਕੈਟਾਂ ਟੋਟਾਂ ਨੇ ਸੰਘਰਸ਼ ਦਾ ਬੇੜਾ ਗਰਕ ਕਰਤਾ ਨਹੀਂ ਇਹ ਯੋਧੇ ਤਾਂ ਦਿੱਲੀ ਨੂੰ ਦੱਬ ਕੇ ਲੈ ਗਏ ਸੀ। ਇਸ ਲਹਿਰ ਨੇ ਇਸ ਸੰਘਰਸ਼ ਨੇ ਦਿੱਲੀ ਦਰਬਾਰ ਨੂੰ ਇੱਕ ਵਾਰੀ ਗੋਡਿਆਂ ਪਰਨੇ ਕੀਤਾ। ਜਦੋਂ ਮਲੋਆ ਕ੍ਰਿਸ਼ਨ ਧਰ ਦੀ ਕਿਤਾਬ ਓਪਨ ਸੀਕਰਟ ਪੜ੍ਹ ਲਓ ਜਾਂ ਇੱਥੇ ਹੋਰ ਕਈ ਕਿਤਾਬਾਂ ਆ ਚੁੱਕੀਆਂ ਹੁਣ ਤਾਂ ਜਿਨ੍ਹਾਂ ਵਿੱਚ ਪੰਥਕ ਕਮੇਟੀ ਦੇ ਸਾਰੇ ਜਿਹੜੇ ਆਗੂ ਸੀ ਉਹਨਾਂ ਨਾਲ ਇਹ ਮੇਲ ਮੁਲਾਕਾਤਾਂ ਕਰਦੇ ਫਿਰਦੇ ਸੀਗੇ ਵੀ ਕੋਈ ਰਾਹ ਕੱਢਿਆ ਜਾਵੇ ਕੋਈ ਵਿਚਾਲਵੀ ਗੱਲ ਬਣ ਜਾਵੇ। ਠੀਕ ਆ ਸੰਘਰਸ਼ਾਂ ਵਿੱਚ ਉਤਰਾਅ ਚੜ੍ਹਾਅ ਆਉਂਦੇ ਹੁੰਦੇ ਨੇ ਉਹ ਸਾਡੇ ਵੀ ਆਏ। ਯੋਧਿਆਂ ਨੇ ਕੌਮ ਦੇ ਸੰਘਰਸ਼ ਵਿੱਚ ਜਿੱਦਣ ਪੈਰ ਪਾਉਣਾ ਉਦਣ ਹੀ ਜਾਣੀ ਕਿ ਮਿਥ ਲਿਆ ਹੁੰਦਾ ਵੀ ਸਾਡਾ ਅੰਤ ਜਿਹੜਾ ਹੈਗਾ ਉਹ ਹੋ ਜਾਣਾ ਅਸੀਂ ਕੌਮ ਦੀ ਲੜਾਈ ਲੜਦੇ ਲੜਦੇ ਮਰੀਏ। ਇਹ ਨਾ ਹੋਵੇ ਕਿ ਅਸੀਂ ਬੇਹਥਿਆਰੇ ਕਾਬੂ ਆ ਜਾਈਏ। ਇਹ ਯੋਧਿਆਂ ਦਾ ਉਹਨਾਂ ਦਾ ਗੁਣ ਹੁੰਦਾ ਵੀ ਅਸੀਂ ਹੱਸਦੇ ਹੱਸਦੇ ਕੌਮ ਦੀ ਸੇਵਾ ਕਰਦਿਆਂ ਹੋਇਆਂ ਨੇ ਕੌਮ ਦੇ ਲੇਖੇ ਜ਼ਿੰਦਗੀ ਲਾਉਣੀ। ਸੋ ਇਹ ਸਾਰਾ ਜਿਹੜਾ ਬੀਤੇ ਦੌਰ ਦਾ ਚੜ੍ਹਤ ਵਾਲਾ ਦੌਰ ਸੀ ਜਾਂ ਬੀਤੇ ਸਮੇਂ ਦੇ ਵਿੱਚ ਅਸੀਂ ਖਾਲਸਾ ਪੰਥ ਦੀ ਜਿਹੜੀ ਦਸਤਾਰ ਆ ਉਹ ਉੱਚੀ ਤੋਂ ਉੱਚੀ ਕਰਦੇ ਗਏ। ਪਰ ਜਦੋਂ ਬਿਆੰਤੇ ਬੁੱਚੜ ਤੋਂ ਬਾਅਦ ਵਿੱਚ ਬਾਦਲ ਕਿਆਂ ਦਾ ਰਾਜ ਆਉਂਦਾ ਉਦੋਂ ਮਾਹੌਲ ਤਾਂ ਇਹਨਾਂ ਨੇ ਉਹ ਸਿਰਜਣਾ ਸੀ ਜਿਹਦੇ ਨਾਲ ਸਾਡੀ ਜਿਹੜੀ ਕੌਮ ਆ ਉਹਦੇ ਵਿੱਚ ਚੜ੍ਹਦੀ ਕਲਾ ਦਾ ਅਹਿਸਾਸ ਹੁੰਦਾ। ਜਿਹੜੀ ਕੋਈ ਨਿਰਾਸ਼ਤਾ ਸੀ ਜਾਂ ਨੈਗੇਟਿਵਿਟੀ ਸੀ ਉਹ ਦੂਰ ਹੁੰਦੀ ਤੇ ਹਰੇਕ ਸਿੱਖ ਨੂੰ ਖਾਲਸਾਈ ਰਹਿਤ ਬਹਿਤ ਵਿੱਚ ਰਹਿਣ ਦਾ ਚਸਕਾ ਪੈਦਾ ਹੁੰਦਾ। ਉਹਦੇ ਮਨ ਅੰਦਰ ਇਹ ਗੱਲ ਆਉਂਦੀ ਕਿ ਪੰਜਾਬ ਮੇਰੀ ਧਰਤੀ ਆ ਪੰਜਾਬ ਮੇਰਾ ਹੋਮਲੈਂਡ ਆ ਇੱਥੇ ਹੀ ਜਾਣਾ ਇੱਥੇ ਹੀ ਮਰਨਾ ਇਹਦੀ ਸ਼ਾਨ ਉੱਚੀ ਕਰਨੀ ਆ। ਉਹ ਹਰੇਕ ਪੰਜਾਬ ਦੀ ਧਰਤੀ ਉੱਤੇ ਵਸਣ ਵਾਲੇ ਜਿਹੜੇ ਦੂਜਿਆਂ ਕੌਮਾਂ ਧਰਮਾਂ ਦੇ ਲੋਕ ਸੀ ਉਹ ਵੀ ਇਹੋ ਜਿਹਾ ਕੁਝ ਦੇਖ ਕੇ ਸਿੱਖ ਬਣਨ ਦੇ ਵਿੱਚ ਉਹਨਾਂ ਨੂੰ ਹੁੰਦਾ ਵੀ ਅਸੀਂ ਵੀ ਸਿੱਖ ਸਜੀਏ ਸਿੰਘ ਸਜੀਏ। ਤੇ ਪੰਜਾਬ ਦੀ ਧਰਤੀ ਉੱਤੇ ਜਿੰਨੇ ਵੀ ਲੋਕ ਵਸਦੇ ਆ ਉਹਨਾਂ ਸਾਰਿਆਂ ਦੇ ਮਨਾਂ ਵਿੱਚ ਇਹ ਭਾਵਨਾ ਲੈ ਕੇ ਆਉਣੀ ਸੀਗੀ ਇਸ ਅਕਾਲੀ ਸਰਕਾਰ ਨੇ ਬਾਦਲ ਦਲ ਵਾਲੀ ਨੇ ਕਿ ਇੰਡੀਅਨ ਸਟੇਟ ਨੇ ਪੰਜਾਬ ਨੂੰ ਪੰਥ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਤੇ ਨਾ ਛੱਡਣੀ ਹੈ। ਪਰ ਅਸੀਂ ਇਸ ਧਰਤੀ ਨੂੰ ਡਿਵੋਟਡ ਹੋ ਕੇ ਕੁਝ ਕਰਕੇ ਦਿਖਾਉਣਾ। ਪਰ ਸਾਡੇ ਸਾਹਮਣੇ ਆ ਕਿ ਬਾਦਲ ਹੁਣੀ ਤਾਂ ਪੂਰੇ ਵਿਛ ਗਏ। ਬਾਦਲ ਹੁਣੀ ਤਾਂ ਦਿੱਲੀ ਦੇ ਮੂਹਰੇ ਪੂਰੇ ਦੇ ਪੂਰੇ ਐਨ ਵਿਛ ਗਏ ਲੰਮੇ ਹੀ ਪੈ ਗਏ ਤੇ ਇਹਨਾਂ ਨੇ ਉਹ ਸਾਰਾ ਕੁਝ ਕਰਨ ਦੀ ਬਜਾਏ ਜਿਹੜਾ ਕੁਝ ਇਹਨਾਂ ਦਾ ਫਰਜ਼ ਬਣਦਾ ਸੀ ਸਿੱਖ ਹੋਣ ਦੇ ਨਾਤੇ ਕਿ ਕੌਮ ਪ੍ਰਤੀ ਆਪਦੀ ਜਿਹੜੀ ਭਾਵਨਾ ਉਹਨੂੰ ਜਿਹੜਾ ਹੈਗਾ ਚੇਤੇ ਰੱਖਦੇ ਇਹਨਾਂ ਨੇ ਫਿਰ ਦਿੱਲੀ ਦੇ ਹੱਥ ਟੋਕੇ ਬਣਨਾ ਜ਼ਿਆਦਾ ਵਧੀਆ ਸਮਝਿਆ।
तो दिल्ली ते नागपुर ਦੀਆਂ ਖੁਸ਼ੀਆਂ ਲੈ ਕੇ ਇਹਨਾਂ ਨੇ ਜੋ ਕੁਝ ਕੀਤਾ ਉਹਦੇ ਕਰਕੇ ਮਾਹੌਲ ਉਲਟ ਬਣਿਆ। ਅੱਜ ਜੇਕਰ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦਾ ਦਰਿਆ ਵਗਿਆ ਤਾਂ ਉਹ ਇਹਨਾਂ ਕਰਕੇ ਆ। ਹੁਣੇ ਇੱਕ ਪਿੰਡ ਦੇ 5-7 ਬੰਦਿਆਂ ਦੀਆਂ ਫੋਟੋਆਂ ਮੈਂ ਦੇਖ ਕੇ ਹਟਿਆ ਵੀ ਉਹ ਇਕੱਠੇ ਮੁੰਡੇ ਆ ਪਿਛਲੇ ਹਫ਼ਤੇ 'ਚ ਨਸ਼ੇ ਨਾਲ ਮਰੇ। ਪੰਜਾਬ ਦੇ ਪਿੰਡਾਂ ਸ਼ਹਿਰਾਂ ਮੋੜਾਂ ਦੇ ਉੱਤੇ ਪਹਿਲਾਂ ਵੀ ਨੌਜਵਾਨ ਬੈਠੇ ਹੁੰਦੇ ਸੀ ਪਰ ਉਹ ਕੌਮ ਲਈ ਲੜਨ ਮਰਨ ਵਾਲੇ ਹੁੰਦੇ ਸੀ। ਅੱਜ ਨਸ਼ੇ ਦੇ ਟੀਕੇ ਜਿਹੜੇ ਨੇ ਉਹ ਥਾਂ ਥਾਂ ਤੇ ਪਏ ਨੇ ਮੋੜਾਂ ਦੇ ਉੱਤੇ। ਤੇ ਪੰਜਾਬ ਦੇ ਵਿੱਚ ਅੱਜ ਦੀ ਜਿਹੜੀ ਜਵਾਨੀ ਹੈ ਉਹਨੂੰ ਨਸ਼ੇੜੀ, ਅਯਾਸ਼ ਤੇ ਬਦਮਾਸ਼ ਬਣਾਉਣ ਦਾ ਜਿਹੜਾ ਇੰਡੀਅਨ ਸਟੇਟ ਦਾ ਪ੍ਰੋਜੈਕਟ ਸੀਗਾ ਉਹਦੇ ਵਿੱਚ ਇੱਥੋਂ ਦੇ ਜਿਹੜੇ ਪੰਜਾਬ ਦੇ ਸਿਆਸਤਦਾਨ ਸੀ, ਚਾਹੇ ਉਹ ਬਾਦਲ ਦਲ ਵਾਲੇ ਸੀ, ਚਾਹੇ ਉਹ ਕਾਂਗਰਸ ਵਾਲੇ ਸੀ ਤੇ ਚਾਹੇ ਹੋਣ ਵਾਲੇ ਆ, ਇਹਨਾਂ ਸਾਰਿਆਂ ਨੇ ਅੱਖਾਂ ਮੀਚ ਕੇ ਉਸ ਪ੍ਰੋਜੈਕਟ ਨੂੰ ਅੱਗੇ ਤੁਰਨ ਦਿੱਤਾ ਹੋਇਆ। ਤੋਂ ਪੰਜਾਬ ਦੀ ਜਿਹੜੀ ਜਵਾਨੀ ਹੈ ਉਹਨੂੰ ਅਯਾਸ਼ ਤੇ ਬਦਮਾਸ਼ ਬਣਾਉਣ ਵਾਲੇ ਪਾਸੇ ਨੂੰ ਪੂਰੀ ਮਿਹਨਤ ਕੀਤੀ ਜਾ ਰਹੀ ਆ। ਫਿਰ ਪੰਜਾਬ ਦੀ ਜਵਾਨੀ ਆ ਜਿਹੜੀ ਉਹਦੇ ਲਈ ਇਹੋ ਜਿਹੇ ਹੌਲਨਾਕ ਖਤਰਨਾਕ ਹਾਲਾਤ ਬਣਾਏ ਜਾ ਰਹੇ ਨੇ ਕਿ ਹਰੇਕ ਮਾਪਾ ਇਹ ਸੋਚਣ ਲਾਉਣਾ ਕਿ ਇੱਥੋਂ ਭੱਜ ਚੱਲੋ, ਇੱਥੋਂ ਨਿਕਲ ਚੱਲੋ, ਇੱਥੇ ਤਾਂ ਫਿਊਚਰ ਹੈ ਨਹੀਂ, ਇੱਥੇ ਤਾਂ ਸੇਫਟੀ ਹੈ ਨਹੀਂ, ਸਿਕਿਉਰਿਟੀ ਹੈ ਨਹੀਂ, ਇੱਥੇ ਤਾਂ ਪਤਾ ਹੀ ਨਹੀਂ ਕਿਹੜੇ ਵੇਲੇ ਕੀ ਹੋ ਜਾਣਾ। ਤੋਂ ਇਸ ਮਾਹੌਲ ਦੇ ਪੈਦਾ ਕਰਨ ਦੇ ਲਈ ਜਿਹੜੇ ਕਾਂਗਰਸ ਵਾਲੇ ਆ ਜਾਂ ਹੋਰ ਆ ਉਹਨਾਂ ਤੇ ਤਾਂ ਚਲੋ ਗਿਲਾ ਹੋਣਾ ਹੀ ਆ, ਪਰ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਲੌਂਗ ਲਾਣਾ ਇਹਨੇ ਵੀ ਸਭ ਤੋਂ ਮੋਹਰੀ ਭੂਮਿਕਾ ਜਿਹੜੀ ਆ ਉਹ ਨਿਭਾਈ। ਤੇ ਇਵੇਂ ਹੀ ਜਿਹੜੇ ਪੰਜਾਬ ਦੇ ਵਿੱਚ ਵਿਦਿਅਕ ਸਿਸਟਮ ਦੀਆਂ ਕਮਜ਼ੋਰੀਆਂ ਨੇ ਜਾਂ ਪੰਜਾਬ ਦੀ ਜਿਹੜੀ ਸਿਹਤ ਸਹੂਲਤਾਂ ਦੀ ਕਮਜ਼ੋਰੀ ਆ, ਹਰ ਤਰ੍ਹਾਂ ਦਾ ਜਿਹੜਾ ਗੜਬੜ ਆ, ਹਰ ਤਰ੍ਹਾਂ ਦੇ ਮਾਹੌਲ ਨੂੰ ਖਰਾਬ ਕਰਨ ਵਾਲੀ ਗੱਲ ਉਹ ਇੱਥੇ ਜਿਹੜੀ ਆ ਉਹ ਬਣਾ ਦਿੱਤੀ ਗਈ। ਨਤੀਜਾ ਜਿਹੜਾ ਹੈ ਉਹ ਪੰਜਾਬ ਦੇ ਬਾਰੇ ਇੱਕ ਇਹੋ ਜਿਹਾ ਬਣ ਗਿਆ ਕਿ ਜੀ ਇਹ ਤਾਂ ਬੜਾ ਗਲਤ ਜਿਹਾ, ਬੜੀ ਪੁੱਠੀ ਜੀ ਸਟੇਟ ਆ, ਇੱਥੇ ਤਾਂ ਬਹੁਤ ਗਲਤ ਮਾਹੌਲ। ਹੁਣ ਇਹ ਇੱਕ ਬਾਰਡਰ ਸਟੇਟ ਹੈ, ਇੰਟਰਨੈਸ਼ਨਲ ਬਾਰਡਰ ਲੱਗਦਾ। ਇੱਕ ਪਾਸੇ ਸਾਡੇ ਨੇੜੇ ਚਾਈਨਾ ਆ, ਇੱਕ ਪਾਸੇ ਅਫਗਾਨਿਸਤਾਨ, ਪਾਕਿਸਤਾਨ ਵਰਗੇ ਮੁਲਕ ਨੇ। ਤੋਂ ਇਸ ਖਿੱਤੇ ਦੀ ਭਾਰਤੀ ਹਕੂਮਤ ਲਈ ਬੜੀ ਅਹਿਮੀਅਤ ਆ। ਪੰਜਾਬ ਕਦੇ ਵੀ ਭਾਰਤ ਦਾ ਹਿੱਸਾ ਨਹੀਂ ਰਿਹਾ। ਭਾਰਤ ਵੱਖਰਾ ਸੀ ਤੇ ਪੰਜਾਬ ਇੱਕ ਵੱਖਰੀ ਆਜ਼ਾਦ ਜਿਹੜੀ ਸਟੇਟ ਵਾਂਗੂ, ਆਜ਼ਾਦ ਰਾਜ ਵਾਂਗੂ ਰਿਹਾ ਹੋਇਆ। ਤੋਂ ਇੱਥੇ ਉਹ ਲੋਕ ਵਸਦੇ ਆ ਜਿਨ੍ਹਾਂ ਨੇ ਸਦਾ ਹੀ ਅਣਖ ਗੈਰਤ ਨਾਲ ਤੇ ਸਿਰ ਉੱਚਾ ਕਰਕੇ ਆਪਦੀ ਜਿਹੜੀ ਹੈਗੀ ਆ ਪ੍ਰਭੂ ਸੱਤਾ ਨੂੰ ਕਾਇਮ ਦੈਮ ਰੱਖਿਆ, ਆਪਦੀ ਸੋਵਰਨਟੀ ਨੂੰ ਕਾਇਮ ਰੱਖਿਆ। ਤੋਂ ਇਸ ਖਿੱਤੇ ਨੂੰ ਆਪਦਾ ਦੁਬੈਲ ਬਣਾ ਕੇ ਜਾਂ ਆਪਦੇ ਅਧੀਨ ਕਰਕੇ ਉਹ ਕਹਿੰਦੇ ਆ ਪੰਜਾਬ ਤਾਂ ਚਾਹੀਦਾ ਪਰ ਇੱਥੋਂ ਦੇ ਸਿੱਖ ਨਹੀਂ ਸਾਨੂੰ ਚਾਹੀਦੇ। ਜਾਂ ਤਾਂ ਇਹ ਕੇਸਾਧਾਰੀ ਹਿੰਦੂ ਬਣ ਜਾਣ ਜਾਂ ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈਗਾ ਅਸਿਮੀਲੇਟ ਕਰ ਲੈਣਾ। ਜਿਹੜੀ ਅਸਿਮੀਲੇਸ਼ਨ ਦੀ ਗੱਲ, ਕੰਪਲੀਟ ਅਸਿਮੀਲੇਸ਼ਨ। ਹੁਣ ਇਹ ਸਾਰੇ ਜਿਹੜੇ ਪ੍ਰੋਜੈਕਟ ਨੇ ਇੰਡੀਅਨ ਸਟੇਟ ਦੇ, ਇਹਨਾਂ ਦੇ ਵਿੱਚ ਬਹੁਤ ਸਾਰੇ ਥਾਵਾਂ ਦੇ ਉੱਤੇ ਇੰਡੀਅਨ ਸਟੇਟ ਨੂੰ, ਹਿੰਦੂਤਵਾ ਨੂੰ ਕਾਮਯਾਬੀ ਮਿਲਦੀ ਦਿਖ ਰਹੀ। ਹੁਣ ਜੇਕਰ ਤਾਂ ਅਸੀਂ ਫੂਕ ਚ ਪੰਪ ਚ ਆ ਕੇ ਚੜ੍ਹਦੀ ਕਲਾ ਵਾਲੀਆਂ ਵੱਡੀਆਂ ਵੱਡੀਆਂ ਫੁਕਰੀਆਂ ਮਾਰਨੀਆਂ ਹੋਣ ਤਾਂ ਬੜਾ ਸੌਖਾ ਜਿਹਾ ਹੈਗਾ ਕਿ ਕਹਿ ਦਈਏ ਜੀ ਕੁਛ ਨਹੀਂ ਹੁੰਦਾ ਜੀ, ਗੁਰੂ ਪਾਤਸ਼ਾਹ ਬੈਠੇ ਆ, ਚੜ੍ਹਦੀ ਕਲਾ ਹੋਊ। ਕਦੇ ਏਦਾਂ ਨਹੀਂ ਹੁੰਦਾ। ਸਾਨੂੰ ਗੁਰੂ ਸਾਹਿਬ ਨੇ ਬਹੁਤ ਕੁਛ ਬਖਸ਼ਿਆ, ਪਰ ਨਾਲ ਸਾਨੂੰ ਇਹ ਵੀ ਕਿਹਾ ਹੈਗਾ ਵੀ ਭਾਈ ਜਿਹੜਾ ਹੈਗਾ ਆਪਦੇ ਹੱਥੀਂ ਕੁਛ ਕਰਨਾ। ਜਦੋਂ ਜਿਹੜਾ ਬਾਬਰ ਬਾਣੀ ਚ ਆਪਾਂ ਪੜ੍ਹਦੇ ਹਾਂ ਬਈ ਹਮਲਾ ਹੋਇਆ ਨਾ, ਬਾਬਰ ਦਾ ਹਮਲਾ ਹੋਇਆ, ਤੇ ਉਦੋਂ ਜਿਹੜੇ ਇੱਥੇ ਪੰਡਤ ਪੁਜਾਰੀ ਸੀ ਉਹਨਾਂ ਨੇ ਲਾਰੇ ਲਾਈ ਰੱਖੇ ਵੀ ਕੋਈ ਚੱਕਰ ਨਹੀਂ ਜੀ, ਆਪਾਂ ਮੰਤਰ ਪੜ੍ਹ ਦਿਆਂਗੇ, ਮੁਗਲਾਂ ਨੇ ਤਾਂ ਅੰਨੇ ਹੋ ਜਾਣਾ। ਤੇ ਉਹ ਫਿਰ ਗੁਰੂ ਪਾਤਸ਼ਾਹ ਨੇ ਆਪਾਂ ਨੂੰ ਮੱਤ ਦਿੱਤੀ ਆ ਵੀ ਜਿਹੜਾ ਸੀਗਾ ਏਦਾਂ ਮੰਤਰ ਪੜ੍ਹਨ ਨਾਲ ਜਾਂ ਬਾਣੀ ਜਿਹੜਾ ਇਹਨਾਂ ਦੇ ਗ੍ਰੰਥ ਸੀਗੇ, ਬਾਣੀ ਧਾਰਮਿਕ ਜਿਹੜਾ ਵੀ ਇਹਨਾਂ ਦਾ ਸੀ, ਉਹਦੇ ਨਾਲ ਕੁਛ ਨਹੀਂ ਹੁੰਦਾ। ਜਿਹੜਾ ਕੋਈ ਮੁਗਲਾਂ ਵੀ ਕਿਸੇ ਮੁਗਲ ਨੇ ਕੋਈ ਕੁਛ ਨਹੀਂ ਹੋਇਆ, ਉਹਨਾਂ ਨੂੰ ਆਪ ਕੁਛ ਕਰਨਾ ਪੈਂਦਾ ਹੁੰਦਾ। ਸੋ ਜਿਹੜਾ ਦੁਸ਼ਮਣ ਦੇ ਅਟੈਕ ਨੇ ਜਾਂ ਦੁਸ਼ਮਣ ਦੀਆਂ ਰਣਨੀਤੀਆਂ ਨੇ, ਕੂਟਨੀਤੀਆਂ ਨੇ, ਉਹਨਾਂ ਸਾਰਿਆਂ ਨੂੰ ਸਮਝ ਕੇ ਆਪਦੇ ਬਚਾਅ ਦੇ ਲਈ ਰਾਹ ਪੈਦਾ ਕਰਨੇ, ਇਹ ਸਿਆਣਪ ਹੁੰਦੀ ਆ। ਇਹ ਡਰਾਕਲ ਹੋਣ ਦਾ ਜਾਂ ਇਹ ਜੀ ਐਵੇਂ ਆਪਦੇ ਆਪ ਨੂੰ ਲੁਕਾਉਣ ਜੇ ਦਾ ਨਹੀਂ ਹੁੰਦਾ। ਇਹ ਤਾਂ ਹਰੇਕ ਜਿਹੜਾ ਜਾਨਵਰ ਆ ਨਿੱਕਾ ਜਿਹਾ, ਉਹਨੂੰ ਜੇ ਪਤਾ ਲੱਗੇ ਕਿ ਮੈਨੂੰ ਖਤਰਾ, ਉਹ ਵੀ ਆਪਦੇ ਬਚਾਅ ਦੇ ਰਾਹ ਲੱਭਦਾ। ਸੋ ਜਿਹੜੇ ਅੰਤਰਰਾਸ਼ਟਰੀ ਨਿਊ ਵਰਲਡ ਆਰਡਰ ਦੀ ਜਦੋਂ ਗੱਲ ਚੱਲਦੀ ਆ, ਜਦੋਂ ਸੈਮੂਅਲ ਪੀਸ ਹਟਿੰਗਟਨ ਦੇ ਥੀਸਿਸ ਬਾਰੇ ਚਰਚਾ ਹੋਣ ਲੱਗੀ ਸੀ ਨਾ 1990-91 ਦੇ ਦਿਨਾਂ ਦੇ ਵਿੱਚ, ਉਦੋਂ ਬਹੁਤ ਸਾਰੇ ਲੋਕਾਂ ਨੂੰ ਗੱਲ ਦੀ ਸਮਝ ਨਹੀਂ ਸੀ ਆਉਂਦੀ। ਪਰ ਜਦੋਂ ਕੁਵੈਤ ਦੀ ਜੰਗ ਹੋਈ ਉਦੋਂ ਉਸ ਤੋਂ ਬਾਅਦ ਵਿੱਚ ਇਸਲਾਮਿਕ ਅਤੇ ਕ੍ਰਿਸਚੈਨਿਟੀ ਦਾ ਜਿਹੜਾ ਆਪਸੀ ਵਿਰੋਧ ਟਕਰਾਅ ਵਿੱਚ ਬਦਲਿਆ। ਫਿਰ ਉਹ ਟਕਰਾਅ ਅੱਗੇ ਦੀ ਅੱਗੇ ਹੁਣ ਕਿੱਥੋਂ ਦੀ ਕਿੱਥੇ ਗੱਲ ਚਲੀ ਗਈ।
तो इवें जिहड़ा न्यू वर्ल्ड आर्डर वा ਉਹਦੇ ਚ ਜਿਹੜੀ ਯੂਕਰੇਨ ਦੀ ਰਸ਼ੀਆ ਨਾਲ ਜੰਗ ਵਾ ਉਹ ਤੋਂ ਬਾਅਦ ਵਿੱਚ ਸਾਰੇ ਸੰਸਾਰ ਦੇ ਹਾਲਾਤ ਜਿਹੜੇ ਹੈਗੇ ਉਹ ਪ੍ਰਭਾਵਿਤ ਹੋ ਰਹੇ ਨੇ ਔਰ ਇੰਨੀ ਹੌਲੀ ਤੇ ਇੰਨੀ ਧੀਮੀ ਜਿਹੜੀ ਹੈਗੀ ਆ ਦਿਨੋਂ ਦਿਨ ਉਹ ਹੋ ਰਹੀ ਆ ਚੇਂਜ ਪਰਿਵਰਤਨ ਹਾਲਾਤ ਦੇ ਉੱਤੇ ਅਸਰ ਵੀ ਉਹਨੂੰ ਜਿਹੜਾ ਮਹਿਸੂਸ ਕਰਨ ਵਾਲੇ ਆ ਉਹ ਇਹ ਦੇਖ ਰਹੇ ਨੇ ਕਿ ਪਿਛਲੀਆਂ ਸਦੀਆਂ ਦੇ ਵਿੱਚ ਇੱਕ ਝਟਕੇ ਜਿਹੇ ਦੇ ਨਾਲ ਕੁਝ ਵਾਪਰ ਜਾਂਦਾ ਸੀ ਪਰ ਹੁਣ ਕਿਉਂਕਿ ਸਾਰੇ ਮੁਲਕਾਂ ਦੇ ਵਿੱਚ ਪਰਮਾਣੂ ਹਥਿਆਰ ਨੇ ਤੇ ਹਰੇਕ ਮੁਲਕ ਜਿਹੜਾ ਹੈਗਾ ਬੋਝ ਕੇ ਕਦਮ ਪੱਟ ਰਿਹਾ ਪਰ ਪੱਟੇ ਜ਼ਰੂਰ ਕਦਮ ਜਾ ਰਹੇ ਨੇ ਸੋ ਤਾਈਵਾਨ ਦਾ ਮਸਲਾ ਜਾਂ ਯੂਕਰੇਨ ਦਾ ਮਸਲਾ ਇਹ ਪੰਜਾਬ ਤੋਂ ਭਾਰਤ ਤੋਂ ਦੂਰ ਜ਼ਰੂਰ ਹੋਣਗੇ ਪਰ ਇਹਨਾਂ ਦੇ ਅਸਰ ਜਿਵੇਂ ਸਾਰੇ ਸੰਸਾਰ ਵਿੱਚ ਪੈਣੇ ਆ ਉਵੇਂ ਸਾਡੇ ਖਿੱਤੇ ਵਿੱਚ ਵੀ ਪੈਣੇ ਆ ਤੇ ਚਾਈਨਾ ਅਤੇ ਪਾਕਿਸਤਾਨ ਦੇ ਜਾਂ ਰਸ਼ੀਆ ਦੇ ਅਫਗਾਨਿਸਤਾਨ ਦੇ ਭਾਰਤ ਨਾਲ ਸੰਬੰਧਾਂ ਦਾ ਸਾਡੀ ਕੌਮ ਦੇ ਉੱਤੇ ਬੜਾ ਅਸਰ ਹੋਣਾ ਇੰਡੀਆ ਨੂੰ ਜਾਂ ਹਿੰਦੂਤਵਾ ਨੂੰ ਸਿੱਖੀ ਅਤੇ ਪੰਜਾਬ ਜਿਹੜੇ ਆ ਉਹਨਾਂ ਦੇ ਬਾਰੇ ਉਹਨਾਂ ਦਾ ਇੱਕ ਸਪਸ਼ਟ ਜਿਹਾ ਏਜੰਡਾ ਕਿ ਇਹਨਾਂ ਨੂੰ ਰਗੜਨਾ ਇਹਨਾਂ ਨੂੰ ਆਪਦੀ ਝੋਲੀ 'ਚ ਪਾਉਣਾ ਕੇਸਾਧਾਰੀ ਜਿਹੜੇ ਹਿੰਦੂ ਆ ਉਹ ਬਣਾਉਣੇ ਆ ਵੀ ਠੀਕ ਆ ਤੁਸੀਂ ਦਾੜਾ ਕਿਸ 'ਚ ਰੱਖਣਾ ਅੰਮ੍ਰਿਤ ਛਕਣਾ ਛਕ ਲਓ ਪਰ ਤੁਸੀਂ ਆਪਦੇ ਗੁਰਦੁਆਰਿਆਂ ਦਾ ਮੰਦਰੀਕਰਨ ਕਰ ਲਓ ਤੇ ਅਸੀਂ ਤੁਹਾਡੇ ਵਿੱਚ ਜਿਹੜਾ ਉਹ ਸਿੱਖੀ ਵਾਲਾ ਅੰਸ਼ ਵਾ ਉਹ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਠੀਕ ਆ ਜਿਹੜੇ ਬਾਹਰਲੇ ਮੁਲਕਾਂ 'ਚ ਭੁੱਜ ਗਏ ਉੱਥੇ ਤੁਸੀਂ ਜੋ ਮਰਜ਼ੀ ਕਰਦੇ ਕਰਾਉਂਦੇ ਰਹੋ ਪਰ ਭਾਰਤ ਵਿੱਚ ਪੰਜਾਬ ਵਿੱਚ ਅਸੀਂ ਤੁਹਾਡਾ ਜਿਹੜਾ ਹੈਗਾ ਸਿੱਖੀ ਵਾਲਾ ਪੱਖ ਸਾਰਾ ਕੱਢ ਦਿਆਂਗੇ ਜਿਵੇਂ ਮੈਂ ਅੱਗੇ ਵੀ ਕਹਿਣਾ ਹੁੰਦਾ ਵੀ ਪੰਡਤ ਮਦਨ ਮੋਹਨ ਮਾਲਵੀਆ 1947 ਤੋਂ ਪਹਿਲਾਂ ਦੀ ਗੱਲ ਹੈ ਜਦੋਂ ਸਿੱਖ ਲੀਡਰ ਨੇ ਕਿਹਾ ਬਈ ਜਿਹੜੇ ਮੁਸਲਮਾਨ ਨੇ ਉਹ ਭਾਰਤ ਵਿੱਚ ਰੱਖਣੇ ਕੱਲ ਨੂੰ ਜਿਹੜੇ ਜਾਂਦੇ ਆ ਜਾਣ ਦਿਓ ਤਾਂ ਉਹਨੇ ਕਿਹਾ ਵੀ ਆਪ ਫਿਕਰ ਨਾ ਕਰੋ ਜੀ इन मुसलमानों की मुसलमानी तो हम विद्या नीति में संशोधन करके निकाल देंगे सो जी विद्या नीति ते उन्होंने आण है भी ਅਸੀਂ एजुकेशन पॉलिसी भी ਇਹੋ ਜਿਹੀ ਲਿਆਵਾਂਗੇ ਕਿ ਸਿੱਖਾਂ ਦੇ ਅੰਦਰੋਂ ਸਿੱਖੀ ਕੱਢ ਦਿਆਂਗੇ ਮੁਸਲਮਾਨਾਂ ਦੇ ਅੰਦਰੋਂ ਮੁਸਲਮਾਨੀ ਕੱਢ ਦਿਆਂਗੇ ਉਹਦੇ ਤਹਿਤ ਇੱਥੇ ਬੜਾ ਕੁਝ ਵਾਪਰ ਰਿਹਾ ਤੇ ਮੈਂ ਅੱਗੇ ਵੀ ਇਸ ਪ੍ਰੋਗਰਾਮ ਦੇ ਵਿੱਚ ਕਈ ਵਾਰੀ ਚਰਚਾ ਕਰਦਾ ਹੁੰਨਾ ਕਿ ਸਿੱਖ ਨੌਜਵਾਨਾਂ ਦੇ ਅੰਦਰ ਸੋਸ਼ਲ ਮੀਡੀਆ ਤੇ ਤੁਸੀਂ ਬਹੁਤ ਸਾਰਿਆਂ ਨੂੰ ਇਹੋ ਜਿਹਾ ਨੂੰ ਮੁੰਡੇ ਕੁੜੀਆਂ ਨੂੰ ਦੇਖ ਸਕਦੇ ਹੋ ਇੱਕ ਆਪਣੇ ਭਾਈ ਰਣਜੀਤ ਸਿੰਘ ਕੁੱਕੀ ਗੱਲ ਆ ਉਹਦੇ ਨਾਲ ਸਰ ਸਿਮਰਨ ਕੌਰ ਕੁੜੀ ਦਾ ਨਾਂ ਉਹ ਲੱਗੀ ਹੁੰਦੀ ਆ ਟੀਵੀ ਐਂਕਰ ਉਹੋ ਜਿਹੇ ਬਹੁਤ ਸਾਰੇ ਨੇ ਉਹ ਪੂਰੀ ਰਾਸ਼ਟਰਵਾਦੀ ਬਣੀ ਹੋਈ ਆ ਜਦੋਂ ਆਹ ਤਿਰੰਗੇ ਵਾਲਾ 15 ਅਗਸਤ ਨੂੰ ਮਸਲਾ ਬਣਿਆ ਉਹ ਜਿਹੜੀਆਂ ਗੱਲਾਂ ਕਰੇ ਰਣਜੀਤ ਸਿੰਘ ਕੁੱਕੀ ਗੱਲ ਨਾਲ ਉਹ ਤੁਸੀਂ ਉਹਦੀ ਸੁਣੋ ਤਾਂ ਥੱਲੇ ਲੋਕਾਂ ਨੇ ਕਮੈਂਟ ਵੀ ਕੀਤੇ ਕਿ ਇਹ ਤਾਂ ਸਿੱਖਾਂ ਦੀ ਕੁੜੀ ਆ ਕਿ ਕਿਹਨਾਂ ਦੀ ਆ ਪਰ ਉਹਦਾ ਸਾਰੀ ਪਰਵਰਿਸ਼ ਜਿਹੜੇ ਅੰਗਰੇਜ਼ੀ ਇੰਗਲਿਸ਼ ਮੀਡੀਅਮ ਸਕੂਲਾਂ 'ਚ ਪੜ੍ਹੇ ਹੋਏ ਆ ਜਾਂ RSS ਦੇ ਅਧੀਨ ਸਕੂਲਾਂ 'ਚ ਪੜ੍ਹੇ ਆ ਉਹਨਾਂ ਦੀ ਤਾਂ ਗੱਲ ਛੱਡੋ ਆਮ ਸਕੂਲਾਂ ਦੇ ਵਿੱਚ ਵੀ ਹੁਣ ਇਹੀ ਟੀਕਾ ਲਾਇਆ ਜਾਂਦਾ ਕਿ ਸਿੱਖਾਂ ਦੇ ਨਿਆਣਿਆਂ ਕੋਲੋਂ ਸਿੱਖੀ ਖੋਣੀ ਆ ਉਹਨਾਂ ਦੇ ਅੰਦਰ ਇੰਡੀਅਨ ਨੈਸ਼ਨਲਿਜ਼ਮ ਭਰਨਾ ਤੇ ਉਹਨਾਂ ਨੂੰ ਇਹ ਸਿਖਾਉਣਾ ਵੀ ਜਿਹੜੇ ਪੰਥ ਪ੍ਰਸਤ ਸਿੱਖ ਹੁੰਦੇ ਨੇ ਉਹ ਅੱਤਵਾਦੀ ਹੁੰਦੇ ਆ ਟੈਰੋਰਿਸਟ ਹੁੰਦੇ ਨੇ ਉਹ ਦੇਸ਼ ਦੇ ਦੁਸ਼ਮਣ ਹੁੰਦੇ ਨੇ ਤੇ ਅਸਲੀ ਸਿੱਖ ਉਹ ਆ ਜਿਹੜਾ ਤਿਰੰਗਾ ਲੈ ਕੇ ਤਿਰੰਗੇ ਨੂੰ ਚੱਕ ਕੇ ਹਰ ਵੇਲੇ ਭਾਰਤ ਮਾਤਾ ਕੀ ਜੈ ਗਾਉਂਦਾ ਫਿਰੇ ਤੇ ਜਿਹਨੂੰ ਇਹ ਲੱਗੇ ਕਿ ਸਿੱਖ ਧਰਮ 'ਚ ਪਰਪੱਕ ਹੋਣਾ ਬੜਾ ਮਾੜਾ ਕੰਮ ਆ ਹਿੰਦੂਤਵਾ ਦੇ ਗੁਣ ਗਾਉਣੇ ਬਹੁਤ ਚੰਗੀ ਗੱਲ ਆ ਤੇ ਹਰ ਵੇਲੇ ਉਹ ਮਾਤਾ ਦਾ ਮਾਲਜਾ ਬਣਿਆ ਫਿਰੇ ਉਹਨੂੰ ਕਲਗੀਧਰ ਦਾ ਲਾਲ ਬਣਨ ਦੀ ਚੇਟਕ ਨਾ ਪੈਦਾ ਹੋ ਇਸ ਤਰੀਕੇ ਦੀ ਜਿਹੜੀ ਸਿੱਖਾਂ ਦੇ ਬੱਚਿਆਂ ਦੀ ਘਾੜ ਤੇ ਇੱਥੇ ਘੜੀ ਜਾ ਰਹੀ ਹੁਣ ਜਿਹਨੇ ਨਹੀਂ ਮੰਨਣਾ ਉਹਨੂੰ ਹੱਥ ਬੰਨ ਕੇ ਬੇਨਤੀ ਆ ਕਿ ਜਿੰਨੇ ਇਸ ਵੇਲੇ ਟੀਵੀ ਚੈਨਲਾਂ ਦੇ ਉੱਤੇ ਐਂਕਰ ਆਉਂਦੇ ਆ ਉਹਨਾਂ ਦੀ ਬਾਡੀ ਲੈਂਗੁਏਜ ਆ ਉਹਨਾਂ ਦੇ ਜਿਹੜੇ ਬੋਲ ਬਾਣੀਆਂ ਉਹਨੂੰ ਸਮਝੋ ਉਹਨਾਂ ਦੇ ਅੰਦਰ ਕੀ ਭਰਿਆ ਜਾ ਰਿਹਾ ਇਸ ਟਾਈਮ ਮੀਡੀਆ ਦੇ ਰਾਹੀਂ ਐਜੂਕੇਸ਼ਨ ਜਿਹੜੇ ਅਦਾਰੇ ਆ ਉਹਨਾਂ ਦੇ ਰਾਹੀਂ ਜਿਹੜਾ ਕੁਝ ਅੱਜ ਦੇ ਨਿਆਣਿਆਂ ਨੂੰ ਸਾਡਿਆਂ ਨੂੰ ਬਣਾਇਆ ਜਾ ਰਿਹਾ ਉਹ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ KPS ਗਿੱਲ ਜਾਂ ਬੇਅੰਤੇ ਬੁੱਚੜ ਦੇ ਵਾਰਸ ਹੀ ਬਣਨਗੇ ਮਤਲਬ ਕਿ ਸਿੱਖਾਂ ਦੇ ਬਾਰੇ ਉਹਨਾਂ ਨੇ ਸੋਚ ਲਿਆ ਹੋਇਆ ਕਿ ਇਹਨਾਂ ਨੂੰ ਜੇਕਰ ਧਰਮ ਦੀ ਲਾਗ ਲੱਗੀ ਰਹੀ ਤਾਂ ਸਿੱਖਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਿੱਖੀ ਲਈ ਜਾਨਾਂ ਵਾਰਨ ਵਾਲੇ ਪੈਦਾ ਹੋ ਸਕਦੇ ਕਿਵੇਂ ਰੋਕੇ ਜਾਣ ਇਹ ਉਹਨਾਂ ਨੇ ਐਜੂਕੇਸ਼ਨ ਪਾਲਿਸੀ ਦਾ ਰਾਹ ਲਿਆਂਦਾ ਵੀ ਇਹਦੇ ਰਾਹੀਂ ਰੋਕਾਂਗੇ ਤੋ ਇਸ ਮਾਹੌਲ ਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਆਪਦੇ ਸਰਵਾਈਵਲ ਲਈ ਆਪਦੇ ਬਚਾਅ ਲਈ ਇਹ ਸਾਡਾ ਏਜੰਡਾ ਹੋਣਾ ਚਾਹੀਦਾ ਇਸ ਵੇਲੇ ਸਿੱਖਾਂ ਦੀ ਜਿਹੜੀ ਟੋਟਲ ਲੀਡਰਸ਼ਿਪ ਅਕਾਲੀ ਲੀਡਰਸ਼ਿਪ ਦੀ ਇਕੱਲੇ ਦੀ ਗੱਲ ਨਹੀਂ ਕਰਦੇ ਉਹ ਤਾਂ ਡਿਸਕ੍ਰੈਡਿਟ ਹੋਈ ਆ ਜਿਹੜੀ ਗੱਲ ਅਜੇਪਾਲ ਸਿੰਘ ਨੇ ਲਿਖੀ ਆ ਬਾਕੀ ਜਿਹੜੀ ਆ ਫ੍ਰੈਕਚਰ ਹੋ ਗਈ ਮਤਲਬ ਕਿ ਉਹਦਾ ਜਿਹੜਾ ਭਰੋਸਾ ਉਹ ਦਿਨੋਂ ਦਿਨ ਖਤਮ ਹੁੰਦਾ ਜਾ ਰਿਹਾ ਇੱਥੋਂ ਤੱਕ ਕਿ ਜਿਹੜੀਆਂ ਪੰਥਕ ਅਤੇ ਖਾਲਿਸਤਾਨੀ ਸਫਾ ਨੇ ਉਹਨਾਂ ਦੇ ਵਿੱਚ ਵੀ ਹੁਣ ਬਹੁਤ ਔਖ ਨਾਲ ਤੇ ਬੜੇ ਸ਼ਰਮ ਜੀ ਮੰਨ ਕੇ ਮੈਨੂੰ ਇਹ ਗੱਲ ਕਹਿਣੀ ਪੈ ਰਹੀ ਆ
ਸਮੇਂ ਦੇ ਹਾਣੀ ਨਹੀਂ ਹੋ ਰਹੇ। ਤੋ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇਸ ਵੇਲੇ ਇੱਕ ਖਲਾਅ ਪੈਦਾ ਹੁੰਦਾ ਜਾ ਰਿਹਾ ਸੀਗਾ, ਜਿਹਦੇ ਵਿੱਚ ਚਲੋ ਤਾਜ਼ੀ ਹਵਾ ਆਉਂਦੀ ਰਹਿੰਦੀ ਆ। ਆਪਾਂ ਪਿਛਲੇ ਦਿਨ ਵੀ ਪ੍ਰੋਗਰਾਮ ਕੀਤਾ ਸੀ ਵੀ ਜਿਹੜੀ ਸਿੱਖ ਜਵਾਨੀ ਇਸ ਵੇਲੇ ਮੈਦਾਨ ਦੇ ਵਿੱਚ ਸਰਗਰਮ ਆ, ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਹੜੇ ਭਨਿਆਰੇ ਵਾਲੇ ਦੇ, ਸਰਸੇ ਵਾਲੇ ਦੇ, ਜਾਂ ਬਰਗਾੜੀ ਮੋਰਚਾ ਲੱਗਿਆ, ਜਾਂ ਜਦੋਂ ਕਿਸਾਨ ਮੋਰਚਾ ਲੱਗਿਆ, ਇਹ ਅੱਡ ਅੱਡ ਜਿਹੜੇ ਵਰਤਾਰੇ ਵਾਪਰਦੇ ਆ ਸਾਡੀ ਝੋਲੀ 'ਚ ਕੁਛ ਨਾ ਕੁਛ ਪਾ ਕੇ ਹੀ ਜਾਂਦੇ ਨੇ। ਤੋ ਇਹਨਾਂ ਸਾਰੇ ਵਰਤਾਰਿਆਂ ਦੇ ਕਰਕੇ ਜਿਹੜੇ ਨਵੇਂ ਨੌਜਵਾਨ ਪੰਜਾਬ 'ਚ ਪੰਥ ਦੀ ਸੇਵਾ ਲਈ ਹਾਜ਼ਰ ਹੋਏ ਨੇ, ਸਰਗਰਮ ਹੋਏ ਨੇ, ਉਹਨਾਂ ਤੋਂ ਇਹ ਤਾਂ ਸਾਨੂੰ ਪਤਾ ਹੀ ਆ ਕਿ ਅਜੇ ਉਹ ਨੌਜਵਾਨ ਨੇ। ਬਹੁਤੇ ਜਿਹੜੇ ਨੇ 20 ਸਾਲ ਤੋਂ ਲੈ ਕੇ 40 ਸਾਲ ਦੇ ਵਿਚਾਲੇ ਦੇ ਇਹ ਨੌਜਵਾਨ ਨੇ, ਜਿਨ੍ਹਾਂ ਨੂੰ ਪਹਿਲੋਂ ਵਾਲੀਆਂ ਸਾਰੀਆਂ ਜਿਹੜੀਆਂ ਸ਼ਖਸੀਅਤਾਂ ਨੇ ਜਾਂ ਜਥੇਬੰਦੀਆਂ ਨੇ, ਉਹਨਾਂ ਤੋਂ ਕੋਈ ਉਹਨਾਂ ਨੂੰ ਆਸ ਨਹੀਂ ਹੈ, ਭਰੋਸਾ ਹੀ ਨਹੀਂ। ਹਰ ਇੱਕ ਤੋਂ ਅਲਰਜਿਕ ਨੇ, ਜਿਹਦੇ ਬਾਰੇ ਵੀ ਮਰਜ਼ੀ ਉਹ ਗੱਲ ਕਰਨ, ਉਹ ਨੈਗੇਟਿਵਿਟੀ ਨਾਲ ਉਹ ਕਹਿੰਦੇ ਨਹੀਂ ਇਹ ਕੁਛ ਨਹੀਂ ਹੈਗੀ। ਕੁਛ ਖਾਲਿਸਤਾਨੀ ਮਾਫ ਕਰਨਾ ਜੀ, ਕੁਛ ਖਾਲਿਸਤਾਨੀ ਜਾਂ ਪੰਥਕ ਜਥੇਬੰਦੀਆਂ ਜਾਂ ਆਗੂ ਨੇ ਜਿਨ੍ਹਾਂ ਬਾਰੇ ਅਜੇ ਵੀ ਉਹਨਾਂ ਦੇ ਮਨ ਵਿੱਚ ਅਦਬ ਸਤਿਕਾਰ ਹੈ। ਬਾਕੀ ਜਿਹੜੇ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੀ ਲੀਡਰਸ਼ਿਪ ਆ, ਇਹਦੇ ਤਾਂ ਬਿਲਕੁਲ ਹੀ ਉਹ ਖਿਲਾਫ ਨੇ। ਸੋ ਇਸ ਵੇਲੇ ਜਿਹੜੀ ਸਿੱਖ ਜਵਾਨੀ ਪੰਜਾਬ ਦੇ ਵਿੱਚ ਪੰਥਕ ਪਿੜ ਵਿੱਚ ਹਾਜ਼ਰ ਹੋਈ ਹੈ, ਉਹਨਾਂ ਸਾਰਿਆਂ ਨੂੰ ਦੀਪ ਸਿੱਧੂ ਨੇ ਕਾਫੀ ਟੁੰਬਿਆ। ਉਸ ਤੋਂ ਬਾਅਦ ਹੁਣ ਸਰਦਾਰ ਅਮਰਤਪਾਲ ਸਿੰਘ ਨਾਂ ਦਾ ਨੌਜਵਾਨ ਦੁਬਈ ਤੋਂ ਆਇਆ, ਉਹਨੇ ਵੀ ਕਾਫੀ ਹਿਲਜੁਲ ਜਿਹੜੀ ਹੈਗੀ ਆ ਉਹ ਕੀਤੀ ਆ, ਕਰਵਾਈ ਆ। ਜਦੋਂ ਉਹਨੇ ਸਰਗਰਮੀ ਕੀਤੀ ਤਾਂ ਹੋਰ ਧਿਰਾਂ ਨੂੰ ਵੀ ਜਿਹੜਾ ਹੈਗਾ ਆਪਦੇ ਆਪ ਨੂੰ ਰੈਲੇਵੈਂਟ ਬਣਾਈ ਰੱਖਣ ਦੇ ਲਈ ਲਾ ਲਓ, ਜਾਂ ਜੋ ਮਰਜ਼ੀ ਆਪਾਂ ਗੱਲ ਕਹਿ ਲਓ, ਪਰ ਉਹ ਵੀ ਹੁਣ ਸਰਗਰਮੀ ਫੜ ਰਹੀਆਂ ਨੇ। ਚੰਗੀ ਗੱਲ। ਪਰ ਮੈਂ ਜਿਹੜੀ ਗੱਲ ਕਰਨ ਲੱਗਿਆ ਉਹ ਇਹ ਆ ਕਿ ਇਹਨਾਂ ਨੌਜਵਾਨਾਂ ਨੂੰ ਆਪਾਂ ਇਹ ਕੁਝ ਗੱਲਾਂ ਲਈ ਆਪਾਂ ਨੂੰ ਮੰਨਣਾ ਪਏਗਾ ਕਿ ਉਹਨਾਂ 'ਚ ਬਹੁਤ ਸਾਰੀਆਂ ਗੜਬੜਾਂ, ਘਾਟਾਂ, ਕਮਜ਼ੋਰੀਆਂ, ਕਿਉਂਕਿ ਤਜਰਬਾ ਨਹੀਂ ਹੁੰਦਾ, ਨਾ ਤਜਰਬੇਕਾਰੀ ਹੁੰਦੀ। ਜਦੋਂ ਅਸੀਂ ਇਸ ਸੰਘਰਸ਼ ਦਾ ਹਿੱਸਾ ਬਣੇ, ਜਿਹੜਾ ਕੌਮ ਦੀ ਹੋਂਦ ਹਸਤੀ ਨੂੰ ਬਚਾਉਣ ਲਈ ਲੜਿਆ ਗਿਆ ਜਾਂ ਲੜਿਆ ਜਾ ਰਿਹਾ, ਉਹਨਾਂ ਦਿਨਾਂ ਦੇ ਵਿੱਚ ਮੈਨੂੰ ਖੁਦ ਨੂੰ ਪਤਾ ਕਿ ਜਿਵੇਂ ਅੱਜ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਹਾਂ ਤੇ ਸਾਡੇ ਆਲੇ ਦੁਆਲੇ ਵਿੱਚੋਂ ਸਾਨੂੰ ਉਹਨਾਂ ਗੱਲਾਂ ਲਈ ਸਤਿਕਾਰ ਕੀਤਾ ਜਾਂਦਾ ਕਿ ਤੁਸੀਂ ਚੰਗੀ ਗੱਲ ਕਰ ਰਹੇ ਹੋ, ਤੁਸੀਂ ਸੱਚੀ ਗੱਲ ਕਰ ਰਹੇ ਹੋ, ਤੁਸੀਂ ਠੀਕ ਗੱਲ ਕਰ ਰਹੇ ਹੋ। ਪਰ ਇਹ ਅਕਲ, ਇਹ ਤਜਰਬਾ ਜਿਹੜਾ ਹੈ, ਇਹ ਪਿਛਲੇ 25-30 ਸਾਲ ਦੀ ਸਾਡੀ ਕਮਾਈ ਆ, ਇਹ ਸਾਡੀ ਘਸਾਈ ਆ। ਉਹਨਾਂ ਵੇਲਿਆਂ ਦੇ ਵਿੱਚ ਜਿਹੜੇ ਜਿਸ ਤਰੀਕੇ ਦੀ ਲੜਾਈ ਲੜੀ ਜਾ ਰਹੀ ਸੀ, ਉਦੋਂ ਤਾਂ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ ਜੇਕਰ ਅਸੀਂ ਕੋਈ ਗਲਤੀਆਂ ਕਰਦੇ। ਅੱਜ ਉਵੇਂ ਦੀ ਗੱਲ ਨਹੀਂ ਹੈ। ਅੱਜ ਅੰਡਰਗਰਾਉਂਡ ਕੋਈ ਮੂਵਮੈਂਟ ਨਹੀਂ ਹੈ, ਤਾਂ ਓਵਰਗਰਾਉਂਡ ਫਰੰਟ ਦੇ ਉੱਤੇ ਖੜ ਕੇ ਲੜਨਾ। ਅੰਡਰਗਰਾਉਂਡ ਤੇ ਓਵਰਗਰਾਉਂਡ ਲੜਾਈ ਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ। ਅੰਡਰਗਰਾਉਂਡ ਬੰਦਾ ਜਦੋਂ ਫੜਿਆ ਜਾਂਦਾ, ਉਹ ਇਹੀ ਕਹਿੰਦਾ ਕਿ ਮੈਨੂੰ ਮੇਰੇ ਅੱਗੇ ਕੁਛ ਨਹੀਂ ਸੀਗਾ, ਮੈਂ ਤਾਂ ਇਕੱਲਾ ਹੀ ਆ, ਜਿਹੜਾ ਕੁਛ ਮੇਰੇ ਨਾਲ ਕਰਨਾ ਕਰ। ਉਹਨੂੰ ਪਤਾ ਹੁੰਦਾ ਕਿ ਇਹਨਾਂ ਨੇ ਬੁੱਚੜਪੁਣਾ ਕਰਨਾ, ਅਖੀਰ ਮੇਰਾ ਕਤਲ ਕਰਕੇ ਝੂਠਾ ਪੁਲਿਸ ਮੁਕਾਬਲਾ ਬਣਾਉਣਾ। ਇਸ ਕਰਕੇ ਉਹਦੀ ਜਿੱਦ ਹੁੰਦੀ ਹੈ ਕਿ ਵੱਧ ਤੋਂ ਵੱਧ ਮੈਂ ਇਹਨਾਂ ਮੂਹਰੇ ਅੜਾਂ ਤੇ ਇਸ ਬੁੱਚੜਪੁਣੇ ਨੂੰ ਝੱਲਾਂ, ਤੇ ਮੈਂ ਆਪਦੇ ਸਿਦਕ ਉੱਤੇ ਕਾਇਮ ਰਹਿੰਦਿਆਂ ਹੋਇਆ ਕੋਈ ਅਸਲਾ ਨਹੀਂ ਫੜਾਉਣਾ, ਕੋਈ ਮੈਂ ਬੰਦਾ ਨਹੀਂ ਫੜਾਉਣਾ। ਸੋ ਉਹ ਸੰਘਰਸ਼ ਹੋਰ ਤਰੀਕੇ ਦਾ। ਅੱਜ ਜੇਕਰ ਕਿਸੇ ਸਿੱਖ ਨੌਜਵਾਨ ਨੂੰ ਜਦੋਂ ਫੜਿਆ ਜਾਂਦਾ ਵੀ ਤੁਸੀਂ ਜੀ ਜਿਹੜੀ ਆ ਪੰਥਕ ਪਿੜ ਵਿੱਚ ਆਹ ਗੱਲਾਂ ਕਰਦੇ ਹੋ, ਤਾਂ ਉਹਦੇ ਅੰਦਰ ਇਹ ਹੁੰਦਾ ਵੀ ਮੈਂ ਇਕੱਲਾ ਨਹੀਂ, ਮੇਰੇ ਅੱਗੇ ਲੱਖਾਂ ਨੇਗੇ, ਇੱਥੇ ਕੱਲ ਨੂੰ ਥਾਣੇ ਦਾ ਘਰਾਓ ਕਰਾਂਗੇ, ਹਜ਼ਾਰਾਂ ਆਉਣਗੇ, ਇਹ 'ਚ ਕਿਹੜੀ ਗੱਲ। ਤੋ ਇਸ ਗੱਲ ਦੇ ਵਿੱਚ ਤੇ ਉਸ ਗੱਲ 'ਚ ਬਹੁਤ ਫਰਕ ਆ। ਉਹਨਾਂ ਦਿਨਾਂ ਦੇ ਵਿੱਚ ਅਸੀਂ ਗੜਬੜਾਂ ਵੀ ਕੀਤੀਆਂ ਹੋਣਗੀਆਂ। ਜਿਹੜੇ ਲੋਕਾਂ ਦੀ ਅੱਜ ਸਮਾਜ ਵਿੱਚ, ਸਿੱਖ ਸਾਡੇ ਭਾਈਚਾਰੇ 'ਚ ਇੱਜ਼ਤ ਸਤਿਕਾਰ, ਕਈ ਸਾਡੇ ਆਲੇ ਦੁਆਲੇ 'ਚੋਂ ਸ਼ਹੀਦ ਹੋਏ ਆ ਸਿੰਘ, ਜਿਨ੍ਹਾਂ ਦੀਆਂ ਫੋਟੋਆਂ ਗੁਰਦੁਆਰਾ ਸਾਹਿਬਾਨ 'ਚ ਲੱਗੀਆਂ ਹੁੰਦੀਆਂ ਨੇ, ਜਾਂ ਸਾਡੇ ਆਲੇ ਦੁਆਲੇ ਬਹੁਤ ਸਾਰੇ ਇਹੋ ਜਿਹੇ ਆਗੂ ਸੱਜਣ ਨੇ ਜਿਹੜੇ ਇਸ ਵੇਲੇ ਵੀ ਸਿੱਖ ਸਮਾਜ ਵਿੱਚ ਸਤਿਕਾਰੇ ਜਾਂਦੇ ਆ। ਇਹ ਸਾਰੇ ਦੇ ਸਾਰੇ ਉਸ ਵੇਲੇ ਕਾਲੀਆਂ ਦਾੜੀਆਂ ਵਾਲੇ ਸਾਡੇ ਆਲੇ ਦੁਆਲੇ ਨੌਜਵਾਨ ਜਿਹੜੇ ਸੀਗੇ, ਅਸੀਂ ਸਾਰੇ ਹਾਂ ਉਮਰ ਜਾਂ 19-21 ਦੇ ਫਰਕ ਨਾਲ ਸੀ, ਸਾਤੋਂ ਕੁਝ 5-10 ਸਾਲ ਵੱਡੇ ਸੀ, ਕੁਝ ਹਾਣਦੇ ਸੀ, ਕੁਝ ਛੋਟੇ ਸੀ। ਅਸੀਂ ਸਾਰਿਆਂ ਨੇ ਹੀ ਗੜਬੜਾਂ ਕੀਤੀਆਂ ਹੋਣਗੀਆਂ, ਗਲਤੀਆਂ ਕੀਤੀਆਂ ਹੋਣਗੀਆਂ। ਇਹਦੇ ਬਾਵਜੂਦ ਅਸੀਂ ਸਿੱਖਿਆ, ਅਸੀਂ ਸਿੱਖਦੇ ਸਿਖਾਉਂਦੇ ਅੱਜ ਇਸ ਲੈਵਲ ਤੇ ਪਹੁੰਚੇ। ਇਵੇਂ ਹੀ ਅੱਜ ਜਿਹੜੇ ਨੌਜਵਾਨ ਪੰਥਕ ਪਿੜ ਵਿੱਚ ਹਾਜ਼ਰ ਹੋਏ ਨੇ, ਇਹਨਾਂ ਨੂੰ ਵੀ ਕੌਮ ਦਾ ਪਿਆਰ ਸਤਿਕਾਰ ਮਿਲਣਾ ਚਾਹੀਦਾ ਜਿਵੇਂ ਸਾਨੂੰ ਮਿਲਿਆ ਸੀ। ਸਾਨੂੰ ਵੀ ਉਦੋਂ ਸਾਡੀਆਂ ਜਿਹੜੀਆਂ ਸੀਗੀਆਂ ਨਾ ਤਜਰਬੇਕਾਰੀਆਂ ਨੂੰ, ਸਾਡੀਆਂ ਗੜਬੜਾਂ ਤੇ ਗਲਤੀਆਂ ਨੂੰ ਪੰਥ ਨੇ, ਕੌਮ ਨੇ ਭੁਲਾ ਕੇ ਵੀ ਚਲੋ ਫਿਰ ਵੀ ਕੌਮ ਲਈ ਤੁਰੇ ਹੋਏ ਨੇ, ਕੋਈ ਨਾ ਇੰਨਾ ਕੁ। ਸੋ ਅਸੀਂ ਨਿੱਕੀ ਨਿੱਕੀ ਗੱਲ ਨੂੰ ਫੜ ਕੇ ਨਾ ਅੱਜ ਬਹਿ ਜਾ ਕਰੀਏ। ਇਹ ਜਿਹੜੇ ਸਾਡੇ ਨੌਜਵਾਨ ਭਰਾ ਬੱਚੇ ਸਾਡੇ ਜਿਹੜੇ ਇਸ ਵੇਲੇ ਮੈਦਾਨ 'ਚ ਆਏ ਨੇ, ਸ਼ੁਕਰ ਕਰੋ ਕਿ ਅੱਜ ਵੀ ਸਾਡੇ ਕੋਲੇ, ਕੌਮ ਕੋਲੇ ਇਹੋ ਜਿਹੇ ਜਿਗਰੇ ਵਾਲੇ, ਇਹੋ ਜਿਹੇ ਕਦਮ ਚੱਕਣ ਵਾਲੇ ਨੌਜਵਾਨ ਹੈਗੇ ਆ। ਕਿਉਂਕਿ ਜਦੋਂ ਬੰਦਾ
ਉਮਰ ਵੱਡੀ ਹੋ ਜਾਂਦੀ ਹੈ ਨਾ, ਜਿਵੇਂ ਕਹਿੰਦੇ ਆ ਜਦੋਂ ਸੋਚ ਡੂੰਘੀ ਹੋ ਜਾਂਦੀ ਆ, ਫੈਸਲੇ ਕਮਜ਼ੋਰ ਹੋ ਜਾਂਦੇ ਆ। ਕੌਮਾਂ ਦੀਆਂ ਲੜਾਈਆਂ ਲੜਨ ਲਈ ਜਿਸ ਤਰੀਕੇ ਦੇ ਨੌਜਵਾਨਾਂ ਦੀ ਲੋੜ ਹੁੰਦੀ ਉਵੇਂ ਦੀ ਸਾਨੂੰ ਇਸ ਵੇਲੇ ਜਿਹੜੇ ਨੇਗੇ ਪੰਥਕ ਪਿੜ ਵਿੱਚ ਬਹੁਤ ਸਾਰੀ ਨੌਜਵਾਨੀ, ਉਹ ਭਾਵੇਂ ਅੱਡ-ਅੱਡ ਜਥੇਬੰਦੀਆਂ, ਅੱਡ-ਅੱਡ ਧਿਰਾਂ ਧੜਿਆਂ ਦੇ ਵਿੱਚ ਸਰਗਰਮ ਨੇ, ਪਰ ਉਹਨਾਂ ਦਾ ਜਿਹੜਾ ਹੈਗਾ 2-3 ਪੁਆਇੰਟ ਉਹਨਾਂ ਦੇ ਸਾਂਝੇ ਆ। ਇਹ ਜਿਹੜੀ ਇਸ ਵੇਲੇ ਪੰਥਕ ਸਫਰਾਂ 'ਚ ਵਿਚਰਦੀ ਸਿੱਖ ਨੌਜਵਾਨੀ ਹੈ, ਇੱਕ ਤਾਂ ਇੰਡੀਅਨ ਸਟੇਟ ਬਾਰੇ ਬੜੀ ਸਪਸ਼ਟ ਵਾ। ਸਟੇਟ ਬਾਰੇ ਅਸੀਂ ਉਦੋਂ ਇੰਨੇ ਸਪਸ਼ਟ ਨਹੀਂ ਸੀ। ਅਸੀਂ ਤਾਂ ਉਦੋਂ ਕਹਿੰਦੇ ਸੀ ਕਾਂਗਰਸ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ, ਸਾਨੂੰ ਅਕਾਲੀ ਲਾਣੇ ਨੇ ਇੱਥੇ ਕਿ ਲਿਆ ਕੇ ਸੀਮਤ ਕਰਤਾ ਸੀ। ਪਰ ਅੱਜ ਦੀ ਸਿੱਖ ਨੌਜਵਾਨੀ ਇੰਡੀਅਨ ਸਟੇਟ ਨੂੰ ਜਾਣਦੀ ਆ, ਤੇ ਅਸੀਂ ਕਾਮਰੇਡਾਂ ਬਾਰੇ ਇੰਨੇ ਸਪਸ਼ਟ ਨਹੀਂ ਸੀ ਜਿਵੇਂ ਅੱਜ ਦੀ ਸਿੱਖ ਨੌਜਵਾਨੀ। ਕਾਮਰੇਡੀ, ਗੰਦੀ ਭੈੜੀ ਨੀਚ ਸੋਚ ਜਿਹੜੀ ਹਮੇਸ਼ਾ ਪਿੱਠ ਜਵਾਰ ਕਰਦੀ ਹੈ, ਜਿਹੜੀ ਹਮੇਸ਼ਾ ਹਿੰਦੂਤਵਾ ਦਾ ਸਾਥੀ ਬਣ ਕੇ ਸਿੱਖੀ ਅਤੇ ਸਿੱਖਾਂ ਦੀ ਦੁਸ਼ਮਣ ਬਣ ਕੇ ਵਿਚਰਦੀ ਹੈ। ਕੋਈ ਵਿਰਲੇ ਹੀ ਥੋੜੇ ਬਹੁਤੇ ਇਹੋ ਜਿਹੇ ਸੱਜਣ ਹੋਣਗੇ ਜਿਹੜੇ ਸਿੱਖੀ ਦਾ ਪੱਖ ਵੀ ਲੈਂਦੇ ਹੋਣ ਤੇ ਕਾਮਰੇਡ ਵੀ ਹੋਣ, ਨਹੀਂ ਤਾਂ 99% ਜਿਹੜਾ ਲਾਣਾ ਸਾਨੂੰ ਟੱਕਰਿਆ ਉਹਨੂੰ ਹਿੰਦੂਤਵਾ ਤੋਂ ਤਾਂ ਕੋਈ ਸਮੱਸਿਆ ਨਹੀਂ, ਹਿੰਦੂਆਂ ਦੇ ਖਿਲਾਫ ਜਾਂ ਹਿੰਦੂ ਕੁਣੇ ਦੇ ਖਿਲਾਫ ਤਾਂ ਨਹੀਂ ਕਦੇ ਹੋਵੇ ਉਹ, ਪਰ ਸਿੱਖੀ ਦੀਆਂ ਜੜ੍ਹਾਂ ਵੱਢਣ ਨੂੰ ਵੀ ਸਿੱਖਾਂ ਦਾ ਕਿਤੇ ਭੋਗ ਹੀ ਪੈ ਜੇ, ਖਤਮ ਹੀ ਹੋ ਜਾਣ। ਸੋ ਕਾਮਰੇਡੀ ਕਲਚਰ ਬਾਰੇ ਆ ਸਾਡੇ ਵੇਲਿਆਂ 'ਚ ਸਾਨੂੰ ਨਹੀਂ ਸਮਝ ਸੀ ਕਿ ਜਿਹੜਾ ਗਦਰੀ ਬਾਬੇ ਆ ਇਹਨਾਂ ਨੂੰ ਕਾਮਰੇਡ ਕਿਵੇਂ ਬਣਾ ਗਏ। ਅੱਜ ਦੇ ਨੌਜਵਾਨਾਂ ਨੂੰ ਸਮਝ, ਅੱਜ ਦੇ ਬੱਚਿਆਂ ਨੂੰ ਸਭ ਨੂੰ ਪਤਾ ਕਿ ਸਰਦਾਰ ਭਗਤ ਸਿੰਘ ਜਿਹੜਾ ਹੈ ਉਹ ਕਿੰਨਾ ਠੀਕ ਤੇ ਕਿਵੇਂ ਠੀਕ ਆ ਤੇ ਕਿਵੇਂ ਗਲਤ ਆ। ਸਾਡੇ ਵੇਲਿਆਂ ਦੇ ਵਿੱਚ ਉਵੇਂ ਨਹੀਂ ਸੀ। ਅਸੀਂ ਬਹੁਤ ਸਾਰੀਆਂ ਗੱਲਾਂ ਦੇਖ ਰਹੇ ਹਾਂ ਜਿਹੜੀਆਂ ਅੱਜ ਦੇ ਸਿੱਖ ਨੌਜਵਾਨਾਂ ਨੂੰ, ਬੀਤੇ ਦੌਰ ਦੇ ਨੌਜਵਾਨ ਜਦੋਂ ਸਾਡੀ ਉਮਰ ਉਹ ਸੀ, ਸਾਨੂੰ ਉਨੀ ਸਮਝ ਨਹੀਂ ਸੀ। ਪਰ ਇਹ ਵੀ ਗੱਲ ਆ ਕਿ ਸਾਨੂੰ ਜਿਹੜੇ ਤਜਰਬੇ ਸਾਡੇ ਵੇਲਿਆਂ 'ਚ ਸੀ ਉਹ ਅੱਜ ਵਾਲੇ ਨੌਜਵਾਨਾਂ ਨੂੰ ਉਵੇਂ ਦੇ ਨਹੀਂ ਹੈਗੇ। ਉਹ ਜਿਹੜੀਆਂ ਕਈ ਗੜਬੜਾਂ, ਕਈ ਘਾਟਾਂ, ਕਈ ਪ੍ਰੋਬਲਮਸ, ਕਈ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਜਦੋਂ ਉਹਨਾਂ ਦੇ ਹੱਲ ਲਈ ਸਾਨੂੰ ਕੌਮ ਦੇ ਅੰਦਰੋਂ ਬਹੁਤ ਸਪੋਰਟ ਸੀ, ਸਾਨੂੰ ਪੰਥ ਦਾ ਪਿਆਰ ਜਿਹੜਾ ਸੀਗਾ, ਕਿਉਂਕਿ ਸਾਰਿਆਂ ਨੂੰ 84 ਦੇ ਉਸ ਘੱਲੂਘਾਰੇ ਨੇ ਜਾਂ ਨਵੰਬਰ 84 ਦੇ ਕਤਲੇਆਮ ਨੇ ਇਸ ਤਰੀਕੇ ਦਾ ਬਣਾ ਦਿੱਤਾ ਸੀਗਾ ਕਿ ਕੌਮ ਲਈ ਲੜਨ ਵਾਲਿਆਂ ਲਈ ਹਰ ਘਰ ਦੇ ਦਰਵਾਜ਼ੇ ਖੁੱਲੇ ਸੀ। ਇੱਕ ਵਕਤ ਆਇਆ, ਇੱਕ ਟਾਈਮ ਆਇਆ ਜਦੋਂ 1984 ਤੋਂ ਬਾਅਦ ਪੰਜਾਬ ਦੀ ਧਰਤੀ ਤੇ ਤਾਂ ਕੀ ਸਾਰੇ ਸੰਸਾਰ ਵਿੱਚ ਹਰੇਕ ਸਿੱਖ ਇਹ ਸੋਚਦਾ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਕੌਮ ਦੇ ਸੰਘਰਸ਼ ਦੇ ਵਿੱਚ ਕੋਈ ਭੂਮਿਕਾ, ਕੋਈ ਗੱਲ ਮੈਂ ਸੇਵਾ ਕੋਈ ਕਰ ਸਕਾਂ, ਸੇਵਾ ਕਰ ਸਕਾਂ। ਸੇਵਾ ਕਿਹਾ ਜਾਂਦਾ ਸੀ ਇਹਨੂੰ ਗੱਲ। ਤੇ ਇਹ ਚਲੋ ਇੰਡੀਅਨ ਸਟੇਟ ਦੀ ਕਰਤੂਤ ਆ ਕਿ ਉਹਨਾਂ ਨੇ ਮਿਥ ਲਿਆ ਸੀਗਾ ਕਿ ਇੱਕ ਨਾ ਇੱਕ ਦਿਨ ਉਹ ਲੈ ਕੇ ਆਉਣਾ ਜਦੋਂ ਸਿੱਖ ਜਿਹੜੇ ਨੇ ਉਹ ਇਹਨਾਂ ਕੌਮ ਲਈ ਲੜਨ ਵਾਲਿਆਂ ਦੇ ਉਲਟ ਭੁਗਤਾ ਦੇਣੇ। ਤੇ ਜਿਹੜੀ ਇੱਕ ਬਗਾਵਤ ਦੀ ਭਾਵਨਾ ਜਾਂ ਨਾਬਰੀ ਦੀ ਭਾਵਨਾ ਲੈ ਕੇ ਤੁਰੇ ਹੋਏ ਲੋਕ ਸੀਗੇ ਸਿੱਖ ਭਰਾ ਸਾਡੇ, ਸਾਡੀ ਕੌਮ, ਉਹਦੇ ਕੋਲੇ ਓਨੇ ਸਾਧਨ ਨਹੀਂ ਸੀ, ਓਨੀ ਸਮਰੱਥਾ ਨਹੀਂ ਸੀ। ਪਰ ਇਹਦੇ ਬਾਵਜੂਦ ਅਸੀਂ ਇੰਡੀਅਨ ਸਟੇਟ ਦੀਆਂ ਚੀਕਾਂ ਪਵਾਈਆਂ, ਅਸੀਂ ਲੜੇ, ਅਸੀਂ ਉਹਨੂੰ ਬਿਪਤਾ ਪਾਈ, ਅਸੀਂ ਚਿੜੀਆਂ ਤੋਂ ਬਾਜ਼ ਜਿਹਨੂੰ ਕਹਿੰਦੇ ਆ ਲੜਾਉਣ ਵਾਲੀ ਗੱਲ ਉਹ ਦੇਖੀ। ਤੋ ਇਹ ਜਿਹੜਾ ਬੀਤਿਆ ਇਤਿਹਾਸ ਆ ਸਾਡਾ, ਇਹਦੇ ਵਿੱਚ ਜਿਹੜਾ ਇੱਕ ਸਿੱਖੀ ਸਿਦਕ ਸੀ ਨਾ, ਉਹ ਅੱਜ ਦੀ ਸਿੱਖ ਨੌਜਵਾਨੀ ਦੇ ਕੋਲੇ ਉਹਦੀ ਝੋਲੀ 'ਚ ਪਿਛਲੀ ਪੀੜ੍ਹੀ ਤੋਂ ਪੈ ਚੁੱਕਿਆ। ਇਹ ਉਹ ਜਿਵੇਂ ਉਹ ਇੱਕ ਖੇਡਦੇ ਹੁੰਦੇ ਆ ਵੀ ਡੰਡਾ ਜਿਹਾ ਲੈ ਕੇ ਭੱਜਦੇ ਆ, ਫਿਰ ਗਾਂਹ ਨੂੰ ਫੜਾ ਦਈਦਾ, ਗਾਂਹ। ਅਗਲੀ ਜਿਹੜੀ ਨੌਜਵਾਨੀ ਆ ਉਹ ਇਸ ਵੇਲੇ ਉਸੇ ਸਿੱਖੀ ਸਿਦਕ ਨੂੰ ਲੈ ਕੇ ਖੜੀ ਹੋ ਰਹੀ ਹੈ। ਉਹ ਜਿਹੜਾ ਤਾਲਮੇਲ ਆ, ਪਿਆਰ ਸਤਿਕਾਰ ਆ, ਜੇ ਤਾਂ ਪਹਿਲੇ ਉੱਤੇ ਪੁਰਾਣਿਆਂ ਤੇ ਨਵਿਆਂ ਦੇ ਵਿਚਾਲੇ ਬਣ ਜਾਏ ਤਾਂ ਚੰਗੀ ਗੱਲ ਆ, ਬਹੁਤ ਵਧੀਆ ਗੱਲ। ਪਰ ਜੇਕਰ ਇਹ ਗੱਲ ਨਾ ਵੀ ਬਣੇ ਤਾਂ ਵੀ ਸਾਨੂੰ ਇਹ ਮੰਨਣਾ ਚਾਹੀਦਾ ਕਿ ਸਾਡੀ ਕੌਮ ਦੀ ਅਗਲੀ ਨੌਜਵਾਨ ਪੀੜ੍ਹੀ ਨੇ ਸੰਘਰਸ਼ ਨੂੰ ਅੱਗੇ ਤੋਰਨਾ ਹੀ ਤੋਰਨਾ। ਇੱਥੇ ਇਸ ਚੀਜ਼ ਦੇ ਵਿੱਚ ਇੰਡੀਅਨ ਸਟੇਟ ਨੂੰ ਵੀ ਸਮਝ ਆ, ਉਹ ਵੀ ਇਸ ਚੀਜ਼ ਨੂੰ ਦੇਖ ਰਹੀ ਹੈ, ਕਿਉਂਕਿ ਜਿਹੜਾ ਹਥਿਆਰਬੰਦ ਸੰਘਰਸ਼ ਹੁੰਦਾ ਨਾ ਉਹਨੂੰ ਕੁਚਲਣਾ, ਉਹਨੂੰ ਬਦਨਾਮ ਕਰਨਾ ਸੌਖਾ ਹੁੰਦਾ। ਪਰ ਜਿਹੜਾ ਹੁਣ ਵਾਲਾ ਸੰਘਰਸ਼ ਆ, ਜਿਹੜਾ ਓਵਰਗਰਾਊਂਡ ਰਹਿ ਕੇ ਲੜਿਆ ਜਾਣਾ, ਉਹਦੇ ਵਿੱਚ ਬਹੁਤ ਜ਼ਿਆਦਾ ਇਸ ਤਰੀਕੇ ਦੀ ਗੱਲ ਨਹੀਂ ਹੋ ਸਕਦੀ ਹੁੰਦੀ। ਇਹ ਹੋਰ ਕਹਾਣੀ। ਕੋਈ ਜਿਹੜਾ ਇਸ ਮੌਕੇ ਇਹ ਮਾਹੌਲ ਆ, ਉਦੋਂ ਮੈਨੂੰ ਦੇਖ ਕੇ ਜਿਹੜਾ ਇੰਡੀਅਨ ਸਟੇਟ ਦਾ ਜਿਹੜਾ ਇੱਕ ਵਾਰੀ ਫੇਰ ਉਹਦੇ ਡਰ ਜਿਹੜਾ ਹੈ ਉਹ ਦਿਖ ਰਿਹਾ। ਜਿਵੇਂ ਇੱਕ ਕਥਾ ਸੁਣਾਈ ਜਾਂਦੀ ਆ ਵੀ ਕੋਈ ਪਹਾੜ ਸੀ, ਪਰਬਤ, ਉਹ ਪਹਾੜ ਜਿਹੜਾ ਸੀ ਜਦੋਂ ਥੱਲੇ ਕਿਸਾਨ ਦਾ ਕਿਸੇ ਦਾ ਖੇਤ ਸੀਗਾ, ਤੇ ਉਹ ਜਦੋਂ ਦਾ ਮੀਂਹ ਆਇਆ ਕਰੇ ਤਾਂ ਉੱਪਰੋਂ ਪਾਣੀ ਇੰਨੀ ਤੇਜ਼ੀ ਨਾਲ ਪਹਾੜ ਤੋਂ ਆਇਆ ਕਰੇ, ਸਾਰੀ ਫਸਲ ਰੁੜ ਕੇ ਲੈ ਜਾਇਆ ਕਰੇ। ਤੇ ਜੇਕਰ ਉਦਾਂ ਮੀਂਹ ਨਾ ਪਵੇ ਤਾਂ ਉਹਦਾ ਛੌਰਾ ਸੀ, ਉਹਦੀ ਛਾਂ ਸੀ ਜਿਹੜੀ ਉਹਦੀ ਪਹਾੜ ਦੇ ਉੱਤੋਂ ਰੋਸ਼ਨੀ ਨਹੀਂ ਸੀ ਪੈਣ ਦਿੰਦਾ, ਉਹ ਸਾਰੀ ਫਸਲ ਨੂੰ ਉੱਥੇ ਜਿਹੜਾ ਸੋਕਾ ਜਿਹਾ ਪੈ ਜਾ ਕਰੇ। ਤੋ ਨਾ ਤਾਂ ਉਹ ਤੋਂ ਖਹਿੜਾ ਛੁੱਟਦਾ ਸੀ
ਤੇ ਨਾ ਉਹਦੀ ਫਸਲ ਜ਼ਮੀਨ ਜਿਹੜੀ ਸੀ ਉਹ ਤਾਂ ਹੁਣ ਕਿਸੇ ਛੱਡ ਕੇ ਚਲੀ ਨਹੀਂ ਸੀ ਜਾਣੀ। ਸੋ ਇੱਕ ਦਿਨ ਉਸ ਕਿਸਾਨ ਨੇ ਆਪਦੇ ਪਰਿਵਾਰ ਨਾਲ ਸਲਾਹ ਮਸ਼ਵਰਾ ਕੀਤਾ ਤੇ ਅਗਲੇ ਦਿਨ ਉਹ ਕਹੀ ਲੈ ਕੇ ਤੇ ਇੱਕ ਛੋਟਾ ਜਿਹਾ ਕੜਾਈਆ ਜਾਂ ਤਸਲਾ ਕਹਿੰਦੇ ਆਗੜ ਇਲਾਕੇ ਬੋਲੀ ਦੇ ਹਿਸਾਬ ਨਾਲ ਉਹ ਲੈ ਕੇ ਉੱਥੇ ਆ ਗਿਆ ਤੇ ਥੱਲੇ ਉਹਨੇ ਪਹਾੜ ਨੂੰ ਪੈਰਾਂ ਵਾਲੇ ਪਾਸਿਓਂ ਖੋਰਨਾ ਸ਼ੁਰੂ ਕਰਤਾ ਵੀ ਇੱਥੇ ਖੇਤ ਦੇ ਵਿੱਚ ਆਪਾਂ ਇਹਨੂੰ ਜਿਹੜਾ ਹੈਗਾ ਪੱਧਰਾ ਕਰੀ ਜਾਵਾਂਗੇ। ਉਹ ਦੁਪਹਿਰੇ ਜਿਉਂ 10 ਕੁ ਵਜੇ ਨੂੰ ਉਹਦੀ ਜਿਹੜੀ ਜੀਵਨ ਸਾਥਣ ਸੀ ਉਹ ਵੀ ਆ ਗਈ ਤੇ ਆਥਣੇ 3 ਕੁ ਵਜੇ ਨੂੰ ਨਿਆਣਾ ਵੀ ਆ ਗਿਆ। ਉੱਥੇ ਹੀ ਖਾ ਪੀ ਕੇ ਉਹ ਲੱਗੇ ਰਿਹਾ ਕਰਨ। ਉਹ ਪਹਿਲੇ ਦਿਨ ਜਦੋਂ ਪਹਾੜ ਨੇ ਦੇਖਿਆ ਉਹ ਦੇਖ ਕੇ ਕਹਿੰਦੇ ਹੱਸਿਆ ਵੀ ਨਿੱਕੀ ਜੀ ਕਹੀ ਆ 3 ਜਾਣੇ ਆ ਤੇ ਇਹ ਮੇਰਾ ਕਹਿੰਦੇ ਆ ਵੀ ਸਫਾਇਆ ਕਰ ਦਿਆਂਗੇ ਹੈ। ਚਲੋ ਦੂਜਾ ਦਿਨ ਤੀਜਾ ਦਿਨ 10-15 ਦਿਨਾਂ ਬਾਅਦ ਕਹਿੰਦੇ ਕੁਦਰਤ ਜਿਹੜਾ ਦੇਵਤਾ ਕੁਦਰਤ ਨੂੰ ਚਲਾਉਂਦਾ ਉਹਦੇ ਕੋਲ ਚਲੋ ਕਹਾਣੀ ਬਣਾਉਂਦੇ ਬਣਾਉਣ ਵਾਲੇ ਉਹ ਕਹਿੰਦਾ ਵੀ ਉਹਦੇ ਕੋਲੇ ਜਾ ਕੇ ਪਰਬਤ ਪਿੱਟਿਆ ਰੋਇਆ ਕਹਿੰਦਾ ਵੀ ਉਹ ਆ ਜਾਂਦੇ ਆ ਤੇ ਆ ਕੇ ਮੇਰਾ ਉੱਥੇ ਇਹਨਾਂ ਤੋਂ ਥੱਲੇ ਵਾਢਾ ਸ਼ੁਰੂ ਕਰ ਲਿਆ ਉਹਨਾਂ ਨੇ। ਉਹ ਕੁਦਰਤ ਦੇ ਦੇਵਤੇ ਨੇ ਕਿਹਾ ਵੀ ਤੂੰ ਐਡਾ ਵੱਡਾ ਪਹਾੜ ਆ ਉਹ ਤੇਰਾ ਕੀ ਵਿਗਾੜ ਦੇਣਗੇ। ਕਹਿੰਦਾ ਮੈਂ ਉਹਨਾਂ ਦੇ ਸਿਦਕ ਤੋਂ ਡਰਦਾ ਜਿਸ ਦ੍ਰਿੜਤਾ ਨਾਲ ਜਿਸ ਕਮਿਟਮੈਂਟ ਨਾਲ ਸਵੇਰੋਂ ਆ ਜਾਂਦੇ ਆ ਤੇ ਆਥਣ ਤੱਕ ਕੰਮ ਕਰਦੇ ਆ ਨਾ ਇੱਕ ਦਿਨ ਮੈਨੂੰ ਖਤਮ ਕਰ ਦੇਣਗੇ। ਉਵੇਂ ਜਿਹੜੀ ਇਹ ਕੌਮ ਦੀ ਕਮਿਟਮੈਂਟ ਆ ਡਿਟਰਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਇਹ ਬਹੁਤ ਵੱਡੀ ਗੱਲ ਆ ਸਿੱਖਾਂ ਦੇ ਅੰਦਰ ਜਿਹੜੀ ਇਹ ਭਾਵਨਾ। ਸੋ ਅਗਲੀ ਜਿਹੜੀ ਸਿੱਖ ਨੌਜਵਾਨੀ ਹੈ ਉਹ ਉਸ ਚੈਲੰਜ ਦੇ ਸਾਹਮਣੇ ਕਿਵੇਂ ਖੜੇਗੀ ਕੀ ਕਰ ਸਕੇਗੀ ਇਹ ਬੜੀ ਇੱਕ ਚਿੰਤਾ ਦਾ ਵਿਸ਼ਾ ਚਿੰਤਨ ਕਰਨ ਦੀ ਲੋੜ ਆ। ਨੌਜਵਾਨ ਉਮਰ ਕੋਲੇ ਤਜਰਬਾ ਘੱਟ ਹੁੰਦਾ ਜੋਸ਼ ਬਹੁਤ ਜ਼ਿਆਦਾ ਹੁੰਦਾ ਜੋਸ਼ ਦੀ ਲੋੜ ਵੀ ਹੁੰਦੀ ਹੈ ਕਿਉਂਕਿ ਉਸ ਉਮਰ ਦੇ ਵਿੱਚ ਉਸ ਜਜ਼ਬੇ ਨੇ ਹੀ ਲੜਾਉਣਾ ਹੁੰਦਾ ਅਣਖ ਨੇ ਲੜਾਉਣਾ ਹੁੰਦਾ ਬਹੁਤ ਵੱਡੇ ਵੱਡੇ ਫੈਸਲੇ ਹੋ ਜਾਂਦੇ ਆ। ਜੇ ਕੋਈ ਹੋਰ ਹੁੰਦਾ ਉਹ ਪਹਿਲਾਂ ਸੋਚੂਗਾ ਬਈ ਇੰਦਰਾ ਗਾਂਧੀ ਜੇ ਮਾਰੀ ਤਾਂ ਐ ਹੋ ਜੂ ਉਹ ਹੋ ਜੂ ਪਰ ਕੌਮ ਪ੍ਰਤੀ ਜਿਹੜੀ ਡੈਡੀਕੇਸ਼ਨ ਜਿਹੜਾ ਜਜ਼ਬਾ ਉਹਨੇ ਇੰਦਰਾ ਠਕਵਾਈ ਆ ਨਾ ਕਿ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਸਰੀਰ ਨੇ ਠਕਵਾਈ। ਇਵੇਂ ਹੀ ਵੈਦਿਆਂ ਨੂੰ ਮਾਰਨ ਵਾਲਾ ਉਹ ਸਿੱਖ ਕੌਮ ਦੀ ਉਹ ਅਣਖ ਗੈਰਤ ਦਾ ਜਜ਼ਬਾ ਸੋ ਜਿਹੜਾ ਇਹ ਜਜ਼ਬਾ ਇਹ ਜਿਉਂਦਾ ਰਵੇ ਇਹਦੀ ਬੜੀ ਵੱਡੀ ਲੋੜ ਆ। ਅਸੀਂ ਜਿਹੜੀ ਸਿੱਖ ਨੌਜਵਾਨੀ ਇਸ ਵੇਲੇ ਆ ਰਹੀ ਹੈ ਉਹਦੇ ਸਾਹਮਣੇ ਬਹੁਤ ਵੱਡੇ ਚੈਲੰਜ ਦੇਖ ਰਹੇ ਹਾਂ। 1984 ਵੇਲੇ ਦੀ ਜਵਾਨੀ ਦੇ ਸਾਹਮਣੇ ਹੋਰ ਤਰ੍ਹਾਂ ਦੇ ਚੈਲੰਜ ਸੀ ਹੋਰ ਤਰ੍ਹਾਂ ਦੇ ਮਸਲੇ ਸੀ ਪਰ ਅੱਜ ਵਾਲੀ ਸਿੱਖ ਜਿਹੜੀ ਜਵਾਨੀ ਆ ਜਿਹੜੀ ਮੈਦਾਨ ਦੇ ਵਿੱਚ ਆ ਚੁੱਕੀ ਆ ਜਿਹੜੀ ਪੰਥਕ ਪਿੜ ਦੇ ਵਿੱਚ ਬਹੁਤ ਸਾਰੀਆਂ ਗੜਬੜਾਂ ਘਾਟਾਂ ਕਮਜ਼ੋਰੀਆਂ ਨੇ ਮੈਂ ਵਾਰ-ਵਾਰ ਕਹਿ ਰਿਹਾ ਉਹਨਾਂ ਦੇ ਹੁੰਦਿਆਂ ਵੀ ਉਹਨਾਂ ਦੇ ਇਸ ਹੌਸਲੇ ਨੂੰ ਸਲਾਮ ਕਰਨੀ ਬਣਦੀ ਆ ਔਰ ਉਹ ਕੌਮ ਦੀ ਪੂਰੀ ਹਮਾਇਤ ਦੇ ਹੱਕਦਾਰ ਨੇ। ਸਾਰੇ ਸੰਸਾਰ ਦੇ ਵਿੱਚੋਂ ਇਸ ਸਿੱਖ ਨੌਜਵਾਨੀ ਨੂੰ ਸਾਥ ਸਹਿਯੋਗ ਮਿਲਣਾ ਚਾਹੀਦਾ। ਠੀਕ ਆ ਕਿ ਇਸ ਵੇਲੇ ਲੀਡਰਸ਼ਿਪ ਡਿਸਕ੍ਰੈਡਿਟ ਹੋ ਗਈ ਤੇ ਫ੍ਰੈਕਚਰ ਹੋ ਗਈ ਜਿਹੜੀ ਗੱਲ ਵੀਰ ਅਜੇਪਾਲ ਸਿੰਘ ਨੇ ਕਹੀ ਪਰ 1984 ਮੌਕੇ ਵੀ ਇਹੀ ਹਾਲ ਸੀ। ਉਦੋਂ ਵੀ ਅਕਾਲੀ ਲੀਡਰਸ਼ਿਪ ਤਾਂ ਕੀ ਕਾਂਗਰਸ ਦੇ ਸਿੱਖ ਭਾਜਪਾ ਦੇ ਸਿੱਖ ਜਿੰਨੇ ਵੀ ਤਰ੍ਹਾਂ ਦੇ ਆ ਭਾਰਤੀ ਮੁੱਖ ਧਾਰਾ ਨੂੰ ਮੱਥਾ ਟੇਕੀ ਬੈਠੇ ਆ ਸਾਰੇ ਹੀ ਇੰਡੀਅਨ ਸਟੇਟ ਵੱਲ ਖੜੇ ਸੀ ਕੋਈ ਵਿਰਲਾ ਹੀ ਸੀ। ਸਾਰੇ ਜਿਹੜੇ ਸਰਕਾਰੀ ਅਫਸਰ ਜਾਂ ਮਤਲਬ ਇਹ ਕਹੋ ਵੀ ਜਿੰਨੇ ਵੀ ਭਾਰਤ ਮਾਤਾ ਦੇ ਲਾਲ ਬਣੇ ਹੋਏ ਸੀ ਜੀ ਇਹ ਤੇ ਫਿਰ ਸਿੱਖ ਨੌਜਵਾਨੀ ਨੇ ਕੀ ਕੀਤਾ ਜਦੋਂ ਆਪਾਂ ਸਾਡੇ ਜਸਵੰਤ ਸਿੰਘ ਆਜ਼ਾਦ ਇੱਕ ਉਹਨੇ ਕਿਤਾਬ ਲਿਖੀ ਆ ਵੀ 1984 ਵਿੱਚ ਪਾਕਿਸਤਾਨ ਗਏ ਸਿੰਘਾਂ ਨਾਲ ਕੀ ਬੀਤੀ ਉਹਦਾ ਕਿਤਾਬ ਦਾ ਟਾਈਟਲ ਹੀ ਇਹ ਹੈ ਉਹ ਪੜ੍ਹ ਲਓ 400-500 ਬੰਦਾ 1984 ਦੇ ਵਿੱਚ ਬਾਰਡਰ ਕ੍ਰੋਸ ਕਰਕੇ ਗਏ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਬੰਦੇ ਜਿਹੜੇ ਆ ਅੱਜ ਉਹ ਸਿੱਖ ਇਤਿਹਾਸ ਦਾ ਮਾਣ ਨੇ ਫਖਰ ਕਰਨ ਜੋਗੇ ਕਰਤਾ ਤੇ ਆ ਹੁਣੇ ਹੀ ਜਗਤਾਰ ਸਿੰਘ ਉਹਨਾਂ ਦੀ ਕਿਤਾਬ ਪੰਜਾਬੀ ਚ ਅਰਥਾ ਹੋ ਕੇ ਆ ਗਈ ਆ ਖਾਲਿਸਤਾਨ ਸੰਘਰਸ਼ ਉਹਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਦਾ ਜ਼ਿਕਰ ਆ ਜਿਨ੍ਹਾਂ ਨੇ 1984 ਤੋਂ ਬਾਅਦ ਸੋ ਲੀਡਰਸ਼ਿਪ ਜਿਹੜੀ ਆ ਉਹ ਡਿਸਕ੍ਰੈਡਿਟ ਪਹਿਲਾਂ ਵੀ ਸੀ ਅੱਜ ਵੀ ਆ ਭਾਰਤ ਮਾਤਾ ਨੂੰ ਮੱਥਾ ਟੇਕੀ ਬੈਠੀ ਲੀਡਰਸ਼ਿਪ 1947 ਤੋਂ ਡਿਸਕ੍ਰੈਡਿਟ ਫ੍ਰੈਕਚਰ ਤੋ ਜਿਹੜਾ ਸਾਡੀ ਕੌਮ ਨੂੰ ਟਰਾਮਲਾਈਜ਼ ਕਰਨ ਦਾ ਬਈ ਇੰਨੇ ਵੱਡੇ 84 ਚ ਕਿਤੇ ਘੱਟ ਟਰਾਮਾ ਹੋਇਆ ਸਾਡੇ ਝੂਠੇ ਮੁਕਾਬਲੇ ਸਾਡਾ ਸਾਰਾ ਕੁਝ ਹੀ ਕੀਤਾ ਗਿਆ ਪਰ ਇਹ ਸਾਰੀਆਂ ਗੱਲਾਂ ਸਾਨੂੰ ਉਹ ਅਸਿਮੀਲੇਟ ਕਰਨਾ ਚਾਹੁੰਦੇ ਇਹ ਸਾਰੀਆਂ ਗੱਲਾਂ ਸਾਡੇ ਜਿਹੜਾ ਟੇਬਲ ਆ ਉਹਦੇ ਉੱਤੇ ਪੈ ਵਰ ਕੇ ਉੱਤੇ ਹੋਣੀਆਂ ਚਾਹੀਦੀਆਂ ਨੇ ਕਿ ਉਹ ਸਾਡੇ ਨਾਲ ਇੰਜ ਕਰਨਾ ਚਾਹੁੰਦੇ ਆ ਜਾਂ ਇੰਜ ਕਰ ਰਹੇ ਨੇ ਇਹਨਾਂ ਦੇ ਇਲਾਜ ਕਰਨੇ ਚਾਹੀਦੇ ਆ ਪਰ ਸਾਨੂੰ ਇਹ ਸਾਰਾ ਕੁਝ ਕਰਦੇ ਵਕਤ ਉਸ ਸੱਚੇ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਸਾਨੂੰ ਆਲੇ ਦੁਆਲੇ ਦੇ ਵਿੱਚ ਉਹ ਮਾਹੌਲ ਉਹ ਹਾਲਾਤ ਬਣਾਉਣ ਦੇ ਲਈ ਅਸੀਂ ਕੀ ਕਰ ਸਕਦੇ ਹਾਂ ਇਹਨਾਂ ਪਾਸਿਆਂ ਤੇ ਧਿਆਨ ਦੇਣਾ ਪਊਗਾ
ਸੋ ਜਿਹੜੇ ਸਿੱਖ ਕੌਮ ਦੇ ਹਾਲਾਤ ਨੇ ਉਹ ਪਹਿਲੇ ਦਿਨ ਤੋਂ ਹੀ ਇਸ ਤਰ੍ਹਾਂ ਦੇ ਰਹੇ ਨੇ। ਕੋਈ ਸਾਡਾ ਇਤਿਹਾਸ ਦੇ ਵਿੱਚ ਕੋਈ ਦਿਨ, ਕੋਈ ਸਾਲ, ਕੋਈ ਮਹੀਨਾ ਸੁੱਖ ਸ਼ਾਂਤ ਵਾਲਾ ਘੱਟ ਹੀ ਲੰਘਿਆ, ਪਰ ਅੱਜ ਦੀ ਜਿਹੜੀ ਸਿੱਖ ਜਵਾਨੀ ਆ ਉਹਦੇ ਸਾਹਮਣੇ ਮੈਨੂੰ ਲੱਗਦਾ ਕਿ ਸਭ ਤੋਂ ਖਤਰਨਾਕ ਤਰ੍ਹਾਂ ਦਾ ਜਿਹੜਾ ਸੰਕਟ ਆ ਉਹ ਸਾਹਮਣੇ ਖੜਾ। 18ਵੀਂ ਸਦੀ ਦੇ ਵਿੱਚ ਤੇਗ ਦੀ ਲੜਾਈ ਸੀ, ਜੋਸ਼ ਦੀ ਲੜਾਈ ਸੀ, ਸਿਰਾਂ ਤੇ ਖੱਪਣ ਬੰਨ ਕੇ ਲੜੇ ਤੇ ਉਸ ਵੇਲੇ ਦੇ ਅਬਦਾਲੀਆਂ ਨਾਲ, ਮੱਸੇ ਰੰਗੜਾਂ ਨਾਲ ਲੜਨਾ ਪਿਆ ਤੇ ਲੜ ਲਏ, ਜਿੱਤ ਲਏ। ਬੀਤੀਆਂ ਸਦੀਆਂ ਵਿੱਚ ਚਾਹੇ ਉਹ ਕੋਈ ਹੋਰ ਦੁਸ਼ਮਣ ਆਇਆ, ਪਰ ਜਿਹੜਾ ਇਸ ਵੇਲੇ ਆਇਡੈਂਟੀਟੀ ਕ੍ਰਾਈਸਿਸ ਆ ਨਾ, ਇਹਦੇ ਵਿੱਚ ਦੁਸ਼ਮਣ ਜਿਹੜਾ ਹੈਗਾ ਕਦੇ ਦਿਖਦਾ, ਕਦੇ ਇਨਵਿਜ਼ੀਬਲ ਆ, ਕਦੇ ਤੁਸੀਂ ਉਹਦੀ ਹੋਂਦ ਤੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਕਿ ਇਹ ਦੁਸ਼ਮਣ। ਕਈ ਹਮਲੇ ਹੀ ਇਹੋ ਜਿਹੇ ਹੁੰਦੇ ਆ, ਜਿਵੇਂ ਪੰਜਾਬ ਦੀ ਧਰਤੀ ਉੱਤੇ ਗੈਰ ਪੰਜਾਬੀਆਂ ਦਾ ਪ੍ਰਵਾਸ ਇੰਨੀ ਵੱਡੀ ਗਿਣਤੀ 'ਚ ਕਰ ਦੋ ਕਿ ਇੱਥੇ ਸਿੱਖ ਘੱਟ ਗਿਣਤੀ 'ਚ ਹੋ ਜਾਣ, ਪੰਜਾਬੀ ਘੱਟ ਬੋਲਣ ਵਾਲੇ ਹੋ ਜਾਣ, ਇਹ ਕਿਹਨੂੰ ਲੱਗ ਸਕਦਾ ਹੈਗਾ ਵੀ ਇਹ ਕੋਈ ਹਮਲਾ? ਪਰ ਹਮਲਾ ਏਦਾਂ ਇੱਕ ਸਾਨੂੰ ਚਾਰੇ ਪਾਸੋਂ ਜਿਹੜੀ ਘੇਰਾਬੰਦੀ ਕੀਤੀ ਜਾ ਰਹੀ ਆ, ਇਹ ਸਾਰੇ ਕਾਸੇ ਦੇ ਲਈ ਸਾਡੀ ਕੌਮ ਦੇ ਅੰਦਰ ਬਹੁਤ ਚੰਗੇ ਤੇ ਸੂਝਵਾਨ ਭੈਣ ਭਰਾ ਜਿਹੜੇ ਆ ਉਹ ਮੈਦਾਨ 'ਚ ਆ ਰਹੇ ਆ, ਸਮੱਸਿਆਵਾਂ ਨੂੰ ਸਮਝਦੇ ਆ, ਉਹਦੇ ਹੱਲ ਲਈ। ਤੇ ਨਾਲ ਦੀ ਨਾਲ ਜਿਹੜੇ ਸਾਨੂੰ ਇਹਨਾਂ ਗੱਲਾਂ ਬਾਰੇ ਦੱਸਦੇ ਆ, ਅਜੇਪਾਲ ਸਿੰਘ ਦੀ ਗੱਲ ਮੈਂ ਕਰਦਾ, ਇਹੋ ਜਿਹੇ ਬਹੁਤ ਸਾਰੇ ਭਰਾ ਨੇ। ਤੇ ਸਭ ਤੋਂ ਜਿਹੜੀ ਮਾੜੀ ਗੱਲ ਆ ਉਹ ਉਹਨਾਂ ਵਿਦਵਾਨਾਂ ਦੀ ਆ, ਉਹਨਾਂ ਕਲਮਕਾਰਾਂ ਦੀ ਆ, ਉਹਨਾਂ ਖੋਜੀਆਂ ਦੀ ਆ, ਉਹਨਾਂ ਲੀਡਰਾਂ ਦੀ ਆ, ਜਿਹੜੇ ਅੱਜ ਵੀ ਸਿੱਖ ਕੌਮ ਦੀ ਹੋਂਦ ਹਸਤੀ ਦੇ ਸਵਾਲ ਦੇ ਮੁੱਦੇ ਉੱਤੇ ਨਹੀਂ, ਹੋਰ ਹੀ ਚੱਕਰਾਂ 'ਚ ਪਏ ਹੋਏ ਨੇ ਵੀ ਆਪਾਂ ਸੱਤਾ ਕਿਵੇਂ ਬਚਾ ਕੇ ਰੱਖਣੀ ਆ, ਫਲਾਨਾ ਨਾਰਾਜ਼ ਨਾ ਹੋ ਜੇ, ਕਿਤੇ ਆਪਣਾ ਕਾਗਜ਼ਾਂ 'ਚ ਨਾਂ ਨਾ ਚੜ ਜੇ ਦਿੱਲੀ ਦਰਬਾਰ ਦੇ। ਜਿਹੜੇ ਇਹ ਬਿਪਤਾ ਦੇ ਮਾਰੇ ਹੁੰਦੇ ਆ ਤੇ ਕਹਾਉਣਗੇ ਉਹ ਵੀ ਇਹ ਵੀ ਅਸੀਂ ਸਿੱਖ ਵਿਦਵਾਨ ਆ, ਅਸੀਂ ਸਿੱਖ ਲੀਡਰ ਆ। ਸਿੱਖ ਵਿਦਵਾਨ ਜਾਂ ਸਿੱਖ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਸਮਰਪਿਤ ਹੋਵੇ, ਜਿਹਦੇ ਲਈ ਕੌਮ ਹੀ ਸਭ ਕੁਝ ਹੋਵੇ, ਜਿਨ੍ਹਾਂ ਨੂੰ ਦਿੱਲੀ ਅਤੇ ਨਾਗਪੁਰ ਦੇ ਹੱਥ ਚੁੱਕ ਕੇ ਵੰਡ ਦਾ ਚਾਅ ਹੋਵੇ, ਜਾਂ ਜਿਹੜੇ ਡਰ ਕੇ ਕੌਮ ਦੇ ਮਸਲਿਆਂ ਤੋਂ ਲੁਕ ਜਾਂਦੇ ਹੋਣ, ਭੱਜ ਜਾਂਦੇ ਹੋਣ, ਜਾਂ ਜਿਨ੍ਹਾਂ ਨੂੰ ਕਲੇਸ਼ ਜਿਹਾ ਵਧੀਆ ਲੱਗੇ ਜਿਹਦੇ ਵਿੱਚ ਲੜਦੇ ਭਿੜਦੇ ਰਹਿਣ, ਸਿੱਖ ਨੌਜਵਾਨੀ ਪਾਟੋ ਧੜ ਹੁੰਦੀ ਹੋਵੇ, ਜਿਹੜੇ ਵਿਵਾਦਤ ਮੁੱਦਿਆਂ ਨੂੰ ਉਛਾਲ ਕੇ ਕੌਮ ਦੇ ਵਿੱਚ ਜਿਹੜੇ ਹੈਗੇ ਆ ਨਫ਼ਰਤ ਵਾਲਾ ਮਾਹੌਲ ਉਹ ਪੈਦਾ ਕਰਦੇ ਰਹਿਣ, ਉਹ ਕਾਹਦੇ ਸਿੱਖ ਨੇ ਤੇ ਕੀ ਉਹਨਾਂ ਦੀ ਕਹਾਣੀ ਆ। ਪਰ ਮੈਂ ਅੱਜ ਦੇ ਇਸ ਪ੍ਰੋਗਰਾਮ ਦੇ ਅੰਤ ਵਿੱਚ, ਜਿੱਥੇ ਜਿਹੜੀ ਸ਼ੁਰੂ ਵਿੱਚ ਆਪਾਂ ਇੱਕ ਥ੍ਰੈਟ, ਇੱਕ ਜਿਹੜੀ ਚੁਣੌਤੀ, ਇੱਕ ਚੈਲੰਜ, ਇੱਕ ਵੰਗਾਰ ਜਿਹੜਾ ਹੈ ਉਹਦੀ ਗੱਲ ਕੀਤੀ ਹੈ, ਉੱਥੇ ਮੈਂ ਇਸ ਗੱਲ ਲਈ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਕੌਮ ਦੀ ਅੱਜ ਦੀ ਨੌਜਵਾਨ ਪੀੜ੍ਹੀ ਜਿਹੜੀ ਆ ਉਹ ਮੈਦਾਨ ਦੇ ਵਿੱਚ ਆ ਚੁੱਕੀ ਆ, ਤੇ ਉਹਦੇ ਸਾਥ ਸਹਿਯੋਗ ਦੀ ਮੈਂ ਸਾਰਿਆਂ ਨੂੰ ਅਪੀਲ ਕਰਦਾ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਕੋਲੋਂ ਕੁਝ ਸ਼ਬਦ ਉੱਚਾ ਨਹੀਂ ਮੈਂ ਬੋਲਿਆ ਗਿਆ ਹੋਵੇ। ਸੰਗਤ ਬਖਸ਼ਣਯੋਗ ਹੈ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।